ਜਿਹੜੇ ਜਥੇਦਾਰ ਸਾਹਿਬਾਨ ਨੇ 30 ਤਰੀਕ ਦਿੱਤੀ ਆ ਬਾਦਲ ਪਰਿਵਾਰ ਨੂੰ, ਬਾਦਲ ਸਰਕਾਰ ਨੂੰ, ਬਾਦਲਕਿਆਂ ਨੂੰ, ਇਹਨਾਂ ਨੂੰ ਇਹ ਹੋਸ਼ ਕਰ ਲੈਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਪਹਿਲਾਂ ਇਸ ਚੱਕਰ ਵਿੱਚ ਹੱਥ ਪਾਏ ਨੇ, ਜਿਨ੍ਹਾਂ ਨੇ ਸਰਸੇ ਵਾਲਿਆਂ ਦੇ ਹੱਕ ਵਿੱਚ ਜਾਂ ਬਾਦਲਕਿਆਂ ਦੇ ਹੱਕ ਵਿੱਚ ਕੁਛ ਕੀਤਾ ਕਤਰਿਆ, ਉਹ ਭੁਗਤ ਰਹੇ ਨੇ। ਤੇ ਤੁਸੀਂ ਆਪਦਾ ਸੋਚੋ। ਡੇਰਾ ਪ੍ਰੇਮੀ ਸੀ ਗੁਰਦੇਵ, ਜਿਹਨੇ ਇਹ ਸਾਰੀ ਸਕੀਮ ਸਾਜ਼ਿਸ਼ ਵਿੱਚ ਸ਼ਾਮਲ ਸੀ, ਜਿਹਨੇ ਇਹ ਚੋਰੀ ਕਰਵਾਇਆ ਸਰੂਪ, ਉਹਨੂੰ ਕਿਸੇ ਨੇ ਸੋਧਾ ਲਾਤਾ ਗੱਡੀ ਚੜ। ਤੇ ਆਪਾਂ ਨੂੰ ਪਤਾ ਬਾਦਲ ਪਰਿਵਾਰ ਨੇ ਕੀ ਕੀਤਾ, ਬਾਦਲ ਸਰਕਾਰ ਨੇ। ਫਿਕਰ ਪੈ ਗਿਆ ਕਿਤੇ ਇਸ ਦੁਸ਼ਟ ਦੇ ਪਰਿਵਾਰ ਨੂੰ ਕਿਤੇ ਰੋਟੀ ਪਾਣੀ ਦਾ ਨਾ ਔਖਾ ਹੋ ਜਾਏ। ਉਹਦੀ ਘਰਵਾਲੀ ਨੂੰ ਪੁਲਿਸ 'ਚ ਨੌਕਰੀ ਦਿੱਤੀ। ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਚੇਤਾ ਕਿ ਸਲਾਵਤਪੁਰਾ ਕਾਂਡ ਜਿਹੜਾ ਸੀ, ਉਹਦੇ ਵਿੱਚ ਬਾਦਲ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਅਦਾਲਤਾਂ ਨੂੰ ਗੁੰਮਰਾਹ ਕਰਕੇ ਆਹ ਡਿਸੀਜਨ ਲੈ ਲਿਆ। ਤੇ ਜਿੰਨੇ ਬੇਅਦਬੀ ਦੇ ਕਾਂਡ ਨੇ ਮੱਲ ਕੇ ਗੁਰੂਸਰ ਭਗਤੇ ਤੇ ਇੱਥੇ ਬਰਗਾੜੀ, ਇਹਨਾਂ ਵਿੱਚ ਸਾਰੇ ਦੋਸ਼ੀ ਇਸ ਮੌਕੇ ਨੰਗੇ ਹੋ ਚੁੱਕੇ। ਹੁਣ ਤਾਂ ਕੋਈ ਗੱਲ ਕੱਚੀ ਰਹਿ ਨਹੀਂ ਗਈ। ਪਰ ਅੱਜ ਵੀ ਬਾਦਲ ਦਲ ਦੇ ਲੀਡਰ ਟੁੱਟ ਕੇ ਪੈ ਰਹੇ ਨੇ। ਉਸ ਹਰ ਬੰਦੇ ਨੂੰ ਮਾੜਾ ਚੰਗਾ ਬੋਲ ਰਹੇ ਨੇ ਜਿਹੜਾ ਉਸ ਦੌਰ ਦੀਆਂ ਸੱਚਾਈਆਂ ਨੂੰ ਸਾਹਮਣੇ ਲਿਆਉ। ਇਹ ਸਾਡੀ ਕੌਮ ਜਿਹੜੀ ਆ ਉਹ ਇਹ ਭੁੱਲ ਰਹੀ ਆ ਕਿ ਬਾਦਲ ਕੇ ਜਾਂ ਇਹ ਜਿਹੜੇ ਸਾਡੇ ਜੱਜ ਪੁਲਿਸ ਵਾਲੇ ਸਿੱਖਾਂ ਦੇ ਘਰੇ ਜੰਮੇ ਨੇ, ਬਾਦਲ ਦਲ ਵਾਲੇ ਸਿੱਖਾਂ ਦੇ ਘਰੇ ਜੰਮੇ ਆ। ਜਿਹੜੇ ਜੱਜ ਨੇ ਤੇਜਵਿੰਦਰ ਸਿੰਘ, ਕਮਲਦੀਪ ਭੰਡਾਰੀ ਜਾਂ ਜਿਹੜੇ ਪੁਲਿਸ ਅਫਸਰ ਨੇ, ਇਹ ਸਾਰੇ ਦੇ ਸਾਰੇ ਜਦੋਂ ਪੰਥ ਅਤੇ ਪੰਜਾਬ ਦੇ ਉਲਟ ਆ ਸਾਰਾ ਕੁਝ ਕਰਦੇ ਆ। ਕਿਉਂ ਕਰਦੇ ਬਾਦਲ ਹੁਣੀ ਇਹ ਕਿਉਂ ਕਰਦੇ? ਕਿਉਂਕਿ ਭਾਰਤੀ ਸਿਸਟਮ, ਹਕੂਮਤੀ ਨਿਜ਼ਾਮ ਉਹਨਾਂ ਨੂੰ ਇਸ ਗੱਲ ਦਾ ਰਾਹ ਦਿੰਦਾ। ਬਾਦਲ ਦਲ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ, ਬੁੱਢੇ ਤਾਂ ਚਲੋ ਜੋ ਬਜ਼ੁਰਗ ਨੇ ਵੱਡੀ ਉਮਰ ਦੇ, ਉਹਨਾਂ ਦੀ ਤਾਂ ਗੱਲ ਛੱਡੋ, ਕਈ ਨੌਜਵਾਨ ਮੁੰਡੇ ਆ, ਪਰ ਉਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ ਕਿ ਅਸੀਂ ਇਸ ਬਾਦਲ ਪਰਿਵਾਰ ਦੇ ਆਖੇ ਲੱਗ ਕੇ ਕਿਉਂ ਧੰਨ ਸਤਿਗੁਰੂ ਤੇਰਾ ਹੀ ਆਸਰਾ ਗਾਉਂਦੇ ਫਿਰਦੇ। ਕਿਉਂ ਨਹੀਂ ਅਸੀਂ ਇਹ ਦੇਖ ਰਹੇ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਡੇਰਾ ਸਰਸਾ ਦਾ ਸਾਥ ਦਿੱਤਾ, ਪੰਥ ਦਾ ਨੁਕਸਾਨ ਕੀਤਾ, ਉਹਨਾਂ ਨਾਲ ਕੀ ਹੋ ਰਿਹਾ। ਸਾਡੇ ਪੰਥਕ ਜਾਂ ਖਾਲਿਸਤਾਨੀ ਭਰਾਵਾਂ ਨੇ ਪਿੱਛੇ ਸਾਨੂੰ ਪਿਛਲੇ ਦੌਰ ਵਿੱਚ ਕਿਹਾ ਸੀ ਆਮ ਆਦਮੀ ਪਾਰਟੀ ਨੂੰ ਉੱਪਰ ਲੈਣ ਦਈਏ ਜੀ, ਆਪਣਾ ਕੁਝ ਬਣ ਜੂ। ਉਵੇਂ ਹੁਣ ਫੇਰ ਲੱਗੇ ਹੋਏ ਨੇ ਕਿ ਜੀ ਬਾਦਲ ਦਲ ਨੂੰ ਖਤਮ ਨਹੀਂ ਹੋਣਾ ਚਾਹੀਦਾ, ਅਕਾਲੀਆਂ ਦਾ ਕੁਝ ਬਣ ਜੂ। ਇਹ ਕੀ ਬਣ ਜੂ ਇਸ ਸਿਸਟਮ ਦੇ ਵਿੱਚੋਂ? ਆਪਾਂ ਜਿਹੜਾ ਇਸ ਮੌਕੇ ਸਾਡੇ ਨਾਲ ਵਾਪਰ ਰਿਹਾ, ਇਹਦਾ ਇਲਾਜ ਇਹੀ ਆ ਕਿ ਖਾਲਿਸਤਾਨ ਦੀ ਸਿਰਜਣਾ ਹੋਵੇ। ਇਸ ਨਿਜ਼ਾਮ ਤੋਂ, ਇਸ ਸਿਸਟਮ ਤੋਂ ਕੋਈ ਆਸ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਤੇ ਭਾਰਤੀ ਸਟੇਟ ਦੇ ਵਿਚਾਲੇ ਜਿਹੜੇ ਰਿਸ਼ਤੇ ਆ, ਜੇ ਉਹਨਾਂ ਤੇ ਨਜ਼ਰ ਮਾਰੀਏ ਤਾਂ ਸਾਫ਼ ਦਿਖਦਾ ਹੈ ਕਿ ਸਿੱਖ ਟਲਦੇ ਜੇ, ਬਚਦੇ ਜੇ, ਲੁਕਦੇ ਫਿਰਦੇ ਆ ਕਿ ਅਸੀਂ ਖਾਲਿਸਤਾਨ ਜਿੰਦਾਬਾਦ ਕਹਿ ਕੇ ਬਗਾਵਤ ਦੇ ਰਾਹ ਨਹੀਂ ਪੈਣਾ। ਇਹ ਗੱਲ ਵੱਖਰੀ ਆ ਕਿ ਖਾਲਸਾ ਪੰਥ ਦਾ ਇੱਕ ਬਹੁਤ ਵੱਡਾ ਹਿੱਸਾ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਅੱਗੇ ਵਧ ਰਿਹਾ, ਪਰ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਅਜੇ ਵੀ ਉਸ ਹੱਦ ਤੱਕ ਇਸ ਪਾਸੇ ਨਹੀਂ ਭੁਗਤ ਰਿਹਾ। ਇੱਕ ਪਾਸੇ ਹੈ ਹਿੰਦੁਸਤਾਨ ਜਿੰਦਾਬਾਦ, ਇੱਕ ਪਾਸੇ ਹੈ ਖਾਲਿਸਤਾਨ ਜਿੰਦਾਬਾਦ। ਇਹਨਾਂ ਦੋਨਾਂ ਦੇ ਵਿਚਾਲੇ ਇੱਕ ਹੋਰ ਪੋਜੀਸ਼ਨ ਆ, ਹੋਰ ਸਥਿਤੀ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਹਿੰਦੁਸਤਾਨ ਮੁਰਦਾਬਾਦ। ਇਸ ਵੇਲੇ ਤੱਕ ਭਾਰਤੀ ਹਾਕਮਾਂ ਨੇ ਸਿੱਖਾਂ ਨੂੰ ਜਲੀਲ ਕਰ ਕਰਕੇ, ਸਿੱਖਾਂ ਦੇ ਛਿੱਤਰ ਫੇਰ ਕੇ ਹਿੰਦੁਸਤਾਨ ਜਿੰਦਾਬਾਦ ਕਹਿਣੋਂ ਤਾਂ ਹਟਾ ਲਿਆ। ਹੁਣ ਸਿੱਖਾਂ ਨੂੰ ਹਿੰਦੁਸਤਾਨ ਜਿੰਦਾਬਾਦ ਕਹਿਣ ਲੱਗਿਆਂ ਸ਼ਰਮ ਆਉਂਦੀ। ਹੁਣ ਲੋਕ ਮਿਹਣੇ ਮਾਰਦੇ ਆ ਕਿ ਜਿਹੜਾ ਮੁਲਕ, ਜਿਸ ਮੁਲਕ ਦਾ ਪੂਰਾ ਨਿਆਂਪਾਲਕਾ, ਕਾਨੂੰਨ ਪਾਲਕਾ, ਵਿਧਾਨ ਪਾਲਕਾ ਤੁਹਾਡੀ ਹੋਂਦ ਹਸਤੀ ਮਟਾਉਣ ਤੇ ਤੁਲੀ ਹੋਈ ਹੈ, ਤੇ ਜਿਸ ਭਾਰਤੀ ਨਿਜ਼ਾਮ ਦਾ ਹਰ ਪੁਰਜਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਡਟਿਆ ਹੋਇਆ, ਤੇ ਹਰ ਇੱਕ ਮਨੁੱਖ ਨੂੰ ਇਹ ਸਮਝਾਇਆ ਜਾ ਰਿਹਾ ਕਿ ਜੇ ਤੂੰ ਇਸ ਸਿਸਟਮ ਦੇ ਰਾਹੀਂ ਸਿੱਖੀ ਦੀਆਂ ਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲਾ ਕੋਈ ਕੰਮ ਕਰੇ ਤਾਂ ਇਹ ਸਿਸਟਮ ਤੇਰੀ ਹਮਾਇਤ ਵਿੱਚ ਖੜੇਗਾ, ਤੈਨੂੰ ਉੱਚੇ ਅਹੁਦੇ ਮਰਾਤਬੇ ਦੇਵੇਗਾ,
ਤੇ ਜੇਕਰ ਤੇਰੀਆਂ ਲੱਤਾਂ 'ਚ ਦਾਵਾਂ, ਤੇਰੇ ਜਿਗਰਾ, ਜੋ ਮਰਜ਼ੀ ਕਰ ਲਾ, ਅਸੀਂ ਤੇਰੇ ਨਾਲ। ਇਹ ਸਿਸਟਮ ਜਿਹੜਾ ਸਿੱਖਾਂ ਦੇ ਵਿੱਚੋਂ ਇਹੋ ਜਿਹਾ ਹੈ, ਲੋਕਾਂ ਨੂੰ ਉਹਨਾਂ ਦੀਆਂ ਜ਼ਮੀਰਾਂ ਖਰੀਦ ਕੇ ਉਹਨਾਂ ਦੇ ਅੰਦਰ ਆਪਦੇ ਧਰਮ, ਆਪਦੀ ਕੌਮ, ਆਪਦੀ ਬੋਲੀ ਅਤੇ ਸੱਭਿਆਚਾਰ ਪ੍ਰਤੀ ਗਦਾਰੀ ਦਾ ਜਿਹੜਾ ਹੈਗਾ ਭਾਵ ਭਰ ਕੇ ਇਸ ਤਰੀਕੇ ਨਾਲ ਸਾਡੀ ਕੌਮ ਦਾ ਬੇੜਾ ਗਰਕ ਕਰਨ ਤੇ ਤੁਰਿਆ ਹੋਇਆ, ਉਸ ਸਿਸਟਮ ਦੇ ਹੱਕ ਵਿੱਚ ਫਿਰ ਕੋਈ ਹਿੰਦੁਸਤਾਨ ਜਿੰਦਾਬਾਦ ਜਾਂ ਭਾਰਤ ਮਾਤਾ ਕੀ ਜੈ ਕਹਿਣ ਲੱਗਿਆ, ਥੋੜੀ ਬਹੁਤੀ ਸ਼ਰਮ ਤਾਂ ਮੰਨੂ ਗਏ। ਪਰ ਇਹ ਤੋਂ ਅਗਲੀ ਗੱਲ ਆ ਜਿਹੜੀ ਕਿ ਹਿੰਦੁਸਤਾਨ ਮੁਰਦਾਬਾਦ, ਇਹ ਕਹਿਣ ਵਾਲੀ ਬਿਰਤੀ ਹੈ ਜਿਹੜੀ ਹਜੇ ਪਤਾ ਨਹੀਂ ਸਿੱਖ ਸਾਡੇ ਕੀ ਉਡੀਕਦੇ। 1947 ਤੋਂ ਜੋ ਕੁਝ ਸਾਡੇ ਨਾਲ ਹੋਇਆ ਹੈ, ਜੋ ਕੁਝ ਹੋ ਰਿਹਾ ਹੈ, ਹੋਰ ਅਸੀਂ ਕੀ ਉਡੀਕਦੇ। ਅਜੇ ਵੀ ਸਾਡੀ ਕੌਮ ਹਿੰਦੁਸਤਾਨ ਜਿੰਦਾਬਾਦ ਕਹਿਣੋਂ ਤਾਂ ਰੁਕ ਗਈ, ਪਰ ਹਿੰਦੁਸਤਾਨ ਮੁਰਦਾਬਾਦ ਕਹਿਣ ਤੱਕ ਨਹੀਂ ਆ ਰਹੀ ਤੇ ਖਾਲਿਸਤਾਨ ਜਿੰਦਾਬਾਦ ਕਹਿਣ ਤੱਕ ਤਾਂ ਉਦੋਂ ਵੀ ਘੱਟ। ਇਹ ਗੱਲ ਸਮਝਾਉਣ ਲਈ ਇਹਦੇ ਕੋਈ ਗ੍ਰਾਫ ਬਣਾ ਕੇ ਜਾਂ ਇਹਦੇ ਕੋਈ ਸਮੀਕਰਨ ਜੇ ਬਣਾ ਕੇ ਦਰਸਾਉਣ ਦੀ ਲੋੜ ਨਹੀਂ, ਸਾਰਾ ਕੁਝ ਸਾਡੇ ਸਾਹਮਣੇ। ਕਦੇ ਕਦਾਈ ਕੋਈ ਨਾ ਕੋਈ ਇਹੋ ਜਿਹੀ ਗੱਲ ਜੀ ਲੱਭ ਲੈਂਦੇ ਆ, ਆਹ ਦੇਖੋ ਜੀ ਬੜੀ ਵਧੀਆ ਗੱਲ ਹੋ ਗਈ ਆ ਜੀ, ਹੁਣ ਤਾਂ ਆਪਾਂ ਨੂੰ ਰੋਸੇ ਗਿਲੇ ਭੁਲਾ ਦੇਣੇ ਚਾਹੀਦੇ। ਹੈਰਾਨੀ ਦੀ ਗੱਲ ਇਹ ਆ ਕਿ ਸਾਡੀ ਕੌਮ ਦਾ ਜਿਹੜਾ ਐਲੀਟ ਵਰਗ ਆ, ਉਹਨੂੰ ਵੈਸੇ ਤਾਂ ਸਾਰੀਆਂ ਹੀ ਕੌਮਾਂ ਦੇ ਵਿੱਚ ਜਦੋਂ ਲੜਾਈ ਝਗੜਾ ਬਗਾਵਤ ਦਾ ਮਸਲਾ ਬਣਦਾ, ਜਿਹੜੇ ਸਥਾਪਿਤ ਹੋਏ ਹੁੰਦੇ ਨੇ ਨਾ, ਜਿਨ੍ਹਾਂ ਕੋਲੇ ਘਰ-ਬਾਰ, ਕੋਠੀਆਂ, ਕਾਰਾਂ, ਬੰਗਲੇ ਆ, ਉਹ ਸਭ ਤੋਂ ਵੱਧ ਲੇਦੂ ਸਾਬਤ ਹੁੰਦੇ ਆ। ਉਹਨਾਂ ਨੂੰ ਹੁੰਦਾ ਵੀ ਅਸੀਂ ਸਟੇਟ ਨਾਲ ਬਣਾ ਕੇ ਰੱਖੀਏ, ਇਹ ਜੇ ਕੋਈ ਪੰਗੇਬਾਜ਼ੀ ਹੋਊਗੀ ਸਾਡੀ ਇਨਕਮ ਸੋਰਸ ਘਟੂਗੀ। ਜਦੋਂ ਵੀ ਕੋਈ ਪੰਥ ਤੇ ਪੰਜਾਬ ਦਾ ਮਸਲਾ ਉੱਠਦਾ ਹੁੰਦਾ, ਮੈਂ ਇੱਥੇ ਦੇਖਦਾ ਹੁੰਦਾ ਸਾਡੇ ਅਖਬਾਰਾਂ ਵਿੱਚ, ਚੈਨਲਾਂ ਦੇ ਉੱਤੇ ਕੁਝ ਭੱਦਰ ਪੁਰਸ਼ ਬਿਠਾ ਲਏ ਜਾਂਦੇ ਆ ਤੇ ਉਹ ਕਹਿਣਗੇ ਜੀ ਮਾਹੌਲ ਖਰਾਬ ਹੋਣ ਨਾਲ ਪੰਜਾਬ ਦੇ ਟੂਰਿਜ਼ਮ ਨੂੰ ਬੜਾ ਖਤਰਾ ਹੋ ਗਿਆ, ਬਾਹਰੋਂ ਜੀ ਯਾਤਰੀ ਨਹੀਂ ਆ ਰਹੇ ਦਰਬਾਰ ਸਾਹਿਬ ਦੇ ਵਿੱਚ ਤੇ ਹੋਰਨਾਂ ਥਾਵਾਂ ਦੇ ਉੱਤੇ ਇੰਨੇ ਲੋਕ ਆਏ, ਇੰਨੇ ਘੱਟ ਆਏ ਪਿਛਲੇ ਦਿਨਾਂ ਨਾਲੋਂ। ਮਤਲਬ ਕਿ ਉਹ ਕਹਿੰਦੇ ਵੀ ਪੰਜਾਬ ਦੇ ਲੋਕੋ, ਤੁਸੀਂ ਇੱਥੇ ਆਰਾਮ ਨਾਲ ਜੁੱਤੀਆਂ ਖਾਓ ਤੇ ਕਦੇ ਵੀ ਚੂੰ ਨਾ ਕਰੋ। ਤੇ ਤੁਸੀਂ ਜਦੋਂ ਚੂੰ ਚਾਂ ਕਰਦੇ ਹੋ, ਤੁਸੀਂ ਜਦੋਂ ਵਿਰੋਧ ਕਰਦੇ ਹੋ, ਉਸ ਮੌਕੇ ਫਿਰ ਇੱਥੇ ਪੈਸੇ ਜਿਹੜੇ ਨੇ ਉਹ ਨਹੀਂ ਫਿਰ ਕਮਾਏ ਜਾ ਸਕਦੇ, ਕਿਉਂਕਿ ਬਾਹਰੋਂ ਆਏ ਲੋਕਾਂ ਕਰਕੇ ਉਦਯੋਗ ਨੂੰ ਬੜਾ ਫਰਕ ਪੈ ਗਿਆ ਜੀ। ਹੈਰਾਨੀ ਦੀ ਗੱਲ ਇਹ ਆ, ਜਦੋਂ ਕਰੋਨਾ ਆਇਆ ਉਦੋਂ ਇੱਥੇ ਪੂਰਾ ਬੰਦ ਰਿਹਾ, ਸਾਰੇ ਪੰਜਾਬ ਦੇ ਵਿੱਚੋਂ ਯੂਪੀ ਬਿਹਾਰ ਦੇ ਲੋਕ ਜਾਂ ਹੋਰ ਭੱਜ ਗਏ। ਉਦੋਂ ਨਹੀਂ ਕਿਸੇ ਨੇ ਕਿਹਾ ਕਿ ਇਹ ਜਿਹੜਾ ਪੰਜਾਬ ਆ ਅੱਜ ਵੀ ਤਾਂ ਬੜਾ ਸੋਹਣਾ ਚੱਲ ਰਿਹਾ, ਪਰ ਜਦੋਂ ਸਿੱਖਾਂ ਦੀ ਕਿਸੇ ਐਕਟਿਵਿਜ਼ਮ ਕਰਕੇ, ਵਿਰੋਧ ਪ੍ਰਦਰਸ਼ਨ ਕਰਕੇ, ਕਿਸੇ ਸੈਂਸਿਟਿਵ ਮਸਲੇ ਕਰਕੇ ਚਾਰ ਭਈਏ ਟ੍ਰੇਨ ਫੜ ਕੇ ਯੂਪੀ ਨੂੰ ਤੁਰ ਜਾਣ ਤਾਂ ਇੱਥੇ ਚੀਕਾਂ ਮਾਰਨ ਲੱਗ ਜਾਂਦੇ ਆ ਕਿ ਜੀ ਪੰਜਾਬ ਦੀ ਇਕਨੋਮੀ ਡਿੱਗ ਪੈਣੀ। ਜੇ ਪੰਜਾਬ ਦੇ ਵਿੱਚ ਚਾਰ ਸਿੱਖ ਨੌਜਵਾਨ ਹੱਥ ਵਿੱਚ ਸ੍ਰੀ ਸਾਹਿਬ ਫੜ ਕੇ ਕਿਸੇ ਪੰਥ ਦੋਖੀ ਦੇ ਖਿਲਾਫ ਮੈਦਾਨ ਵਿੱਚ ਆ ਜਾਣ, ਹਾਏ ਹਾਏ ਜੀ ਇਹ ਤਾਂ ਪਾਕਿਸਤਾਨ ਨੇ ਹਥਿਆਰਬੰਦ ਸੰਘਰਸ਼, ਮਾਰੇ ਗਏ, ਲੁੱਟੇ। ਹਾਲਾਂਕਿ ਅੱਜ ਜ਼ਮਾਨਾ ਬਿਲਕੁਲ ਹੋਰ ਬਣਦਾ ਜਾ ਰਿਹਾ। ਅੱਜ ਨੈਰੇਟਿਵ ਦੀ ਲੜਾਈ ਜਿਹੜੀ ਆ ਉਹਨੂੰ ਬਹੁਤੀ ਅਹਿਮੀਅਤ ਦੁਨੀਆ ਭਰ 'ਚ ਦਿੱਤੀ ਜਾਣ ਲੱਗ ਪਈ, ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਆ ਜਿੱਥੇ ਜਿੱਥੇ ਖੜਕਾ ਦੜਕਾ ਹੋ ਰਿਹਾ ਆਪਣੇ ਸਾਹਮਣੇ ਆ, ਉੱਥੇ ਸ਼ਾਸਤਰ ਵਗੈਰ, ਹਥਿਆਰ ਵਗੈਰ ਗੱਲ ਨਹੀਂ ਬਣਦੀ। ਸਾਡਾ ਤਾਂ ਧਰਮ ਖੈਰ ਜਿਹੜਾ ਬਿਲਕੁਲ ਹੀ ਸਾਫ਼ ਆ, ਇਸ ਗੱਲ ਦੇ ਉੱਤੇ ਸਪਸ਼ਟ ਵਾ। ਐਵੇਂ ਅਸੀਂ ਕੋਈ ਗਾਂਧੀਵਾਦੀ ਜੇ ਮਾਤਾ ਦਾ ਮਾਲ ਨਹੀਂ ਹੈਗੇ। ਸਾਡੇ ਤਾਂ ਕਕਾਰਾਂ ਦੇ ਵਿੱਚ ਸ੍ਰੀ ਸਾਹਿਬ ਨੂੰ, ਕਿਰਪਾਨ ਨੂੰ ਮਾਣ ਬਖਸ਼ਿਆ ਹੋਇਆ ਪਾਤਸ਼ਾਹ ਨੇ। ਤੋ ਸਾਡਾ ਤਾਂ ਸ਼ਾਸਤਰ ਅਤੇ ਸ਼ਾਸਤਰ ਦੋਹਾਂ ਦਾ ਸੁਮੇਲ ਹੈ। ਪਰ ਬਹੁਤ ਸਾਰੇ ਬੰਦੇ ਜਿਹੜੇ ਭਾਰਤ ਮਾਤਾ ਦੇ ਪ੍ਰਚਾਰ ਹੇਠ ਨੇ ਉਹ ਕਰਨ ਲੱਗ ਪੈਂਦੇ ਨੇ ਜੀ ਇਹ ਕਿਰਪਾਨਾਂ, ਇਹ ਜੀ ਹਥਿਆਰਬੰਦ ਸੰਘਰਸ਼, ਇਹ ਜੀ ਏਦਾਂ ਤੇ ਓਦਾਂ। ਉਹਨਾਂ ਸਾਰਿਆਂ ਨੂੰ ਬਿਰਤਾ ਪਈ ਹੁੰਦੀ ਆ ਜਦੋਂ ਕੌਮ ਦੇ ਸੰਘਰਸ਼ ਵਿੱਚ ਕੋਈ ਮਸਲਾ ਚੱਲ ਰਿਹਾ ਹੋ। ਫਿਰ ਇਹ ਲੋਕ ਇਹ ਨਹੀਂ ਸੋਚਦੇ ਕਿ ਪੰਜਾਬ ਦੇ ਵਿੱਚ ਜਿਹੜੀ ਅਨਰੈਸਟ ਆ, ਜਿਹੜੀ ਸਿੱਖਾਂ ਦੇ ਬੇਚੈਨੀ ਆ, ਜਿਸ ਮਸਲੇ ਕਰਕੇ ਸਿੱਖਾਂ ਨੂੰ ਬਗਾਵਤ ਜਾਂ ਹਥਿਆਰਬੰਦ ਹੋ ਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਣੀ ਗੱਲ ਕਹਿਣੀ ਪੈ ਰਹੀ ਹੈ,
ਉਹਦਾ ਕੋਈ ਹੱਲ ਤਾਂ ਹੁੰਦਾ ਹਵੰਦਾ, ਕਿਉਂਕਿ ਸਿਸਟਮ ਬਿਲਕੁਲ ਦੂਜੇ ਪਾਸੇ ਖੜਾ। ਬੀਤੇ ਦੌਰ ਵਿੱਚ ਜਿਨ੍ਹਾਂ ਮਸਲਿਆਂ ਦੇ ਉੱਤੇ ਕੌਮ ਧਰਮ ਜਦੋਂ ਮੋਰਚਾ ਲਾ ਕੇ ਬੈਠੀ ਸੀ, ਉਹ ਤਾਂ ਮਸਲੇ ਕੀ ਹੱਲ ਹੋਣੇ ਸੀ, ਹੋਰ ਨਵੇਂ ਮਸਲੇ ਜੁੜਦੇ ਗਏ। ਦਿੱਲੀ ਵਾਲੇ ਕਹਿੰਦੇ ਪੂਰੀ ਦੀ ਪੂਰੀ ਕੌਮ ਦਾ ਨਾਸ਼ ਮਾਰਨਾ ਸਾਨੂੰ ਮਨਜ਼ੂਰ ਆ, ਪਰ ਅਸੀਂ ਪੰਜਾਬ ਨੂੰ, ਪੰਥ ਨੂੰ ਸੰਤੁਸ਼ਟ ਕਰਨ ਵਾਲੇ ਪਾਸੇ ਨਹੀਂ ਤੁਰਨਾ। ਜਿਹੜਾ ਪੰਜਾਬ ਦੇ ਵਿੱਚ 1984 ਚ ਵਾਪਰਿਆ, ਉਦੋਂ ਬਾਅਦ ਵਿੱਚ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਹਿੰਦੁਸਤਾਨ ਮੁਰਦਾਬਾਦ ਕਹਿ ਕੇ ਖਾਲਿਸਤਾਨ ਜਿੰਦਾਬਾਦ ਵਾਲੇ ਪਾਸੇ ਨੂੰ ਤੁਰ ਪਿਆ। ਪਰ ਉਸ ਮੌਕੇ ਵੀ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਇੱਕ ਗੁੰਜਾਇਸ਼ ਪੈਦਾ ਕਰਨ ਵਾਲਾ ਵਰਗ ਸੀਗਾ ਕਿ ਜੀ ਅਜੇ ਵੀ ਭਾਰਤ ਨਾਲ ਮੇਲ ਮਿਲਾਪ ਕਰਕੇ ਦਿਨ ਕੱਟੀਆਂ ਕੀਤੀਆਂ ਜਾ ਸਕਦੀਆਂ, ਅਜੇ ਵੀ ਜੀ ਹੈਗਾ ਹੈ ਵਿਚਾਲੇ ਰਾਹ। ਪਰ ਅਗਲੇ ਕਹਿੰਦੇ ਵੀ ਠੀਕ ਆ, ਅਸੀਂ ਤੁਹਾਡੇ ਹੀ ਬੰਦਿਆਂ ਨਾਲ ਲੜਾਉਣਾ, ਤੁਹਾਨੂੰ ਦੇਣੀ ਆ ਕੁਰਸੀ। ਜਿਹੜੇ ਬੰਦੇ ਖਾਲਿਸਤਾਨ ਜਿੰਦਾਬਾਦ ਕਹਿ ਰਹੇ ਆ, ਬਰਨਾਲਾ ਸਾਹਿਬ ਕੁਰਸੀ ਤੇ ਬੈਠੋ, ਇਹਨਾਂ ਨੂੰ ਮਾਰੋ। ਅਸੀਂ ਇੱਕ ਬੁੱਚੜ ਤੈਨੂੰ ਰੇ ਦੇ ਦਿੰਦੇ ਆ, ਸਿਧਾਰਥ ਸ਼ੰਕਰ ਰੇ, ਇੱਕ ਬੁੱਚੜ ਤੈਨੂੰ ਰਵੈਰੋ ਦੇ ਦਿੰਦੇ ਆ, ਤੇ ਇਹ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਦਾ ਘਾਣ ਕਰਨਗੇ, ਤੂੰ ਮੁੱਖ ਮੰਤਰੀ ਆ ਤੇ ਬਹਿ ਜਾ। 26 ਜਨਵਰੀ 1986 ਨੂੰ ਸਭ ਤੋਂ ਅਹਿਮ ਮੱਦ ਰਾਜੀਵ ਲੌਂਗੋਵਾਲ ਸਮਝੌਤੇ ਦੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਇਹਦਾ ਮਸਲਾ ਹੱਲ ਹੋਣਾ ਸੀ। ਪਰ ਜਦੋਂ ਉਹਨਾਂ ਨੇ ਇਹ ਮੱਦ ਨਹੀਂ ਦਿੱਤੀ, ਜਿਹੜਾ ਰਾਜੀਵ ਗਾਂਧੀ ਸੀ, ਉਹਨੇ ਲਾਲ ਕਿਲੇ ਤੋਂ ਆਪਦੇ ਭਾਸ਼ਣ ਵਿੱਚ ਇਹ ਗੱਲ ਨਹੀਂ ਕਹੀ 26 ਜਨਵਰੀ 1986 ਨੂੰ, ਤਾਂ ਉਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ MLAs ਨੂੰ ਅਸਤੀਫਾ ਦੇਣਾ ਚਾਹੀਦਾ ਸੀ ਤੇ ਕਹਿਣਾ ਚਾਹੀਦਾ ਸੀ ਕਿ ਸਾਡੇ ਨਾਲ ਧੋਖਾ ਹੋ ਗਿਆ। ਉਹ ਸਿੱਖ ਬਿਲਕੁਲ ਸੱਚੇ ਸਾਬਤ ਹੋਏ ਜਿਹੜੇ ਕਹਿੰਦੇ ਆ ਕਿ ਇਸ ਮੁਲਕ ਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ, ਛੱਡੋ ਸਮਝੌਤਿਆਂ ਨੂੰ, ਇਹ ਬੰਦੇ ਯਕੀਨ ਦੇ ਲਾਇਕ ਨਹੀਂ ਹੈ, ਇਹ ਤਾਂ ਧੋਖੇਬਾਜ਼ ਬੰਦੇ। ਅਸੀਂ ਤਾਂ ਇਹਨਾਂ ਦੇ ਟਰੈਪ 'ਚ ਫਸ ਗਏ। ਇਹਨਾਂ ਨੇ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਸਾਡੀ ਕੌਮ ਦੇ ਵਿੱਚ ਦਫੇੜ ਪਾਈ ਆ। ਜਿਹੜੇ ਬੰਦੇ ਖਾਲਿਸਤਾਨ ਦੇ ਰਾਹ ਤੁਰੇ ਨੇ ਸੱਚੇ ਨੇ ਉਹ, ਕਿਉਂਕਿ ਉਹਨਾਂ ਨੇ ਇਹਨਾਂ ਦੀ ਸ਼ੈਤਾਨੀ ਨੂੰ ਪਹਿਲਾਂ ਬੁੱਝ ਲਿਆ। ਅਸੀਂ ਇਹਨਾਂ ਦੇ ਟਰੈਪ 'ਚ ਫਸ ਗਏ, ਪਰ ਸਾਨੂੰ ਛੇਤੀ ਅਕਲ ਆ ਗਈ ਤੇ ਲੌਂਗੋਵਾਲ ਦਾ ਕਤਲ ਫਿਰ ਸਿੱਖਾਂ ਨੇ ਕਰਨਾ ਹੀ ਸੀਗਾ, ਵੀ ਜਾਇਜ਼ ਕੀਤਾ ਉਹਨਾਂ ਨੇ, ਉਹ ਸਾਡੇ ਨਾਲੋਂ ਪਹਿਲਾਂ ਸਮਝ ਗਏ ਸੀ। ਇਹ ਤੋਂ ਪਹਿਲਾਂ ਕਿ ਅਸੀਂ ਸਿੱਖਾਂ ਨੂੰ ਮਾਰੀਏ ਤੇ ਦਿੱਲੀ ਵਾਲੇ ਨਜ਼ਾਰੇ ਲੈਣ, ਅਸੀਂ ਸੱਤਾ ਛੱਡ ਕੇ ਆਉਂਦੇ ਆ ਆਪਦੇ ਭਾਈਆਂ ਦੇ ਨਾਲ, ਸਾਨੂੰ ਦੱਸੋ ਸਾਡਾ ਕੀ, ਤੁਸੀਂ ਕਿੱਥੇ ਡਿਊਟੀ ਲਾਉਂਦੇ। ਪਰ ਨਹੀਂ, ਉਸ ਮੌਕੇ ਬਹੁਤ ਵੱਡੇ ਨੀਲੀਆਂ ਪੱਗਾਂ ਵਾਲਿਆਂ ਨੇ ਭਾਰਤ ਮਾਤਾ ਦਾ ਹੱਥ ਠੋਕਾ ਬਣ ਕੇ ਸੱਤਾ ਨਾਲ ਚਿੰਬੜੇ ਰਹੇ ਤੇ ਸਾਡੀ ਕੌਮ ਦੀ ਨੌਜਵਾਨੀ ਦਾ ਘਾਣ ਕਰਨ ਵਾਲੀ ਉਸ ਕਿਲਿੰਗ ਮਸ਼ੀਨ ਦਾ, ਕਾਤਲ ਮਸ਼ੀਨ ਦਾ ਹਿੱਸਾ ਜਿਹੜਾ ਬਣਨਾ ਉਹਨਾਂ ਨੂੰ ਜ਼ਿਆਦਾ ਵਧੀਆ ਲੱਗੇ। ਹੁਣ ਇਹ ਸਾਰਾ ਕੁਝ ਲਗਾਤਾਰ ਚੱਲ ਰਿਹਾ ਤੇ ਹਰ ਵਾਰੀ ਸਾਡੀ ਕੌਮ ਦੀ ਜਿਹੜੀ ਉਹ ਜਾਗੀ ਹੋਈ ਧਿਰ ਵਾ, ਜਿਹਨੂੰ ਪਤਾ ਕਿ ਖਾਲਿਸਤਾਨ ਬਗੈਰ ਸਿੱਖਾਂ ਦਾ ਬਚਣਾ, ਸਿੱਖਾਂ ਦਾ ਫਿਊਚਰ, ਸਿੱਖਾਂ ਦਾ ਭਵਿੱਖ ਬਿਲਕੁਲ ਹੀ ਡਾਰਕ ਆ, ਖਤਮ ਹੈ, ਕਾਲਾ ਹੈ, ਉਹ ਬੜੇ ਔਖੇ ਹੁੰਦੇ ਆ ਕਿ ਕਿਸੇ ਤਰੀਕੇ ਨਾਲ ਸਾਡੀ ਕੌਮ ਨੂੰ ਅਕਲ ਆ ਜੇ, ਸਮਝ ਆ ਜੇ। ਪਰ ਕਿੱਥੇ, ਹਰ ਵਾਰ ਜਦੋਂ ਕੋਈ ਵੱਡਾ ਵਰਤਾਰਾ ਵਾਪਰਦਾ, ਉਦੋਂ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਦੇ ਵਿੱਚ ਜੋਸ਼ ਜਜ਼ਬਾ ਸਾਹਮਣੇ ਆਉਂਦਾ ਕਿ ਖਾਲਿਸਤਾਨ ਜਿੰਦਾਬਾਦ। ਪਰ ਫਿਰ ਜਿਵੇਂ ਉਹ ਰਬੜ ਖਿੱਚੀ ਹੁੰਦੀ ਆ, ਥੋੜੇ ਟਾਈਮ ਬਾਅਦ ਰਬੜ ਫਿਰ ਉੱਥੇ ਕਿ ਜਾ ਵੜਦੀ ਆ ਪਿੱਛੇ ਨੂੰ, ਉਵੇਂ ਜਾਂ ਫੇਰ ਹੋ ਜਾਂਦਾ। ਇਹ ਅਸੀਂ ਬਾਰ-ਬਾਰ ਦੇਖ ਰਹੇ ਹਾਂ, ਲਗਾਤਾਰ ਦੇਖ ਰਹੇ ਹਾਂ, ਤੇ ਇਹਦੇ ਨਾਲ ਸਾਡੀ ਜਿਹੜੀ ਲੜਨ ਦੀ ਸਮਰੱਥਾ, ਸਾਨੂੰ ਹੰਭਾਇਆ ਜਾ ਰਿਹਾ, ਸਾਨੂੰ ਥਕਾਇਆ ਜਾ ਰਿਹਾ। ਉਹ ਸਾਰਾ ਕੁਝ ਸਾਡੇ ਇਸ ਵਾਰ ਲਗਾਤਾਰ ਸਾਡੇ ਸਾਹਮਣੇ ਆ ਕਿ ਜਦੋਂ ਲੋਕ ਸਮਝਦੇ ਸੀ ਵੀ ਕਾਂਗਰਸ ਜ਼ੁਲਮ ਕਰਦੀ ਆ, ਲਿਆਓ ਜੀ ਆਪਾਂ ਬਾਦਲ ਦਲ ਵਾਲਿਆਂ ਨੂੰ, ਅਕਾਲੀਆਂ ਨੂੰ ਸੱਤਾ ਤੇ ਲਿਆਂਦੇ। ਫਿਰ ਉਹਨਾਂ ਨੇ ਜਦੋਂ ਪੂਰੀਆਂ ਨਹੀਂ ਪਾਈਆਂ, ਸਾਰੇ ਪਾਸੋਂ ਦੁਖੀ ਹੋਏ ਪੰਥ ਨੂੰ, ਪੰਜਾਬ ਨੂੰ। ਅਸੀਂ ਉਦੋਂ ਸਮਝਦੇ ਸੀ, ਮੈਂ ਖੁਦ ਉਹਨਾਂ ਬੰਦਿਆਂ 'ਚ ਸ਼ਾਮਲ ਆ, ਕਿ ਹੁਣ ਤਾਂ ਇਹਨਾਂ ਸਾਰਿਆਂ ਸਿਆਸੀ ਦਲਾਂ ਤੋਂ, ਸਿਆਸੀ ਜਥੇਬੰਦੀਆਂ ਤੋਂ, ਆਗੂਆਂ ਤੋਂ, ਸਿਸਟਮ ਤੋਂ ਲੋਕਾਂ ਦਾ ਭਰੋਸਾ ਖਤਮ ਹੈ। ਪਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਹੀ ਬਹੁਤ ਸਾਰੇ ਖਾਲਿਸਤਾਨੀ ਸੁੱਖਾਂ ਵਾਲੇ ਵੀ ਪੂਰਾ ਐਨ ਭੂਤਰੇ ਫਿਰਨ ਕਿ ਨਹੀਂ ਜੀ ਹੁਣ ਤਾਂ ਕੇਜਰੀਵਾਲ ਆ ਗਿਆ, ਆਮ ਆਦਮੀ ਪਾਰਟੀ ਆ ਗਈ, ਬਸ ਆਪਣੇ ਮਸਲੇ ਹੱਲ ਹੋ ਜਾਣੇ ਆ, ਤੁਸੀਂ ਬਸ ਥੋੜਾ ਜਿਹਾ ਸ਼ਾਂਤੀ ਰੱਖੋ। ਅਸੀਂ ਉਦੋਂ ਵੀ ਕਿਹਾ ਸੀ ਕਿ ਕੇਜਰੀਵਾਲ ਨਾ ਲੱਭਦੇ ਫਿਰੋ, ਇਹ ਤੋਂ ਬਾਅਦ ਕੋਈ ਹੋਰ ਕੇਜਰੀਵਾਲ ਲੱਭੋਗੇ, ਚਲੋ ਤੁਸੀਂ ਲਾ ਲਓ ਚਾ, ਪਰ ਮਿਲਣਾ ਮਿਲਾਉਣਾ ਕੱਖ ਨਹੀਂ ਕੁਝ ਕਰ ਸਕਦੇ ਇਹ ਲੋਕ। ਜਦੋਂ ਪੂਰੇ ਭਾਰਤ ਨੇ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ
बिल्कुल रद्द किया होया सी। उदों पंजाब इत्थों MP भी जिता के दे रहा सी। हौली हौली दिल्ली च भी सरकार बना ली। हौली हौली पंथ ते पंजाब दे हमायत नाल, पैसे नाल, साडे लोकां दी मेहनत नाल उन्होंने पंजाब च भी अज 92 विधायकों वाली सरकार बनाई करते हैं। की हुण आम आदमी पार्टी ने सानू इंसाफ देता? की किसी भी मसले ते पंजाब नूं, पंथ नूं इस नवी पार्टी को, जिहड़े सानू गिले शिकवे कांग्रेस तो सी, बादल दल तो सी, ਉਹ इस नवी धਿਰ ਤੋਂ ਸਾਨੂੰ कुछ ਲੱਭ गया, कुछ मिल गया? क्यों नहीं ਆਪਾਂ समझ गए कि ਇਹ ਸਾਰੀਆਂ सियासी धिरां ਉਸੇ ਜਿਵੇਂ ਕਹਿੰਦੇ ਆ ਨੂਣ ਦੀ ਖੱਡ 'ਚ ਜਿਹੜਾ ਕੁਛ ਮਰਜ਼ੀ ਡਿੱਗ ਪਵੇ ਉਹਨੇ ਨੂਣ ਬਣ ਜਾਣਾ। ਆਪਾਂ ਇਸ ਭਰਮ ਦੇ ਵਿੱਚ ਬਾਰ-ਬਾਰ ਫਸ ਰਹੇ ਹਾਂ, ਨਿਤ ਨਵੇਂ ਤਜਰਬੇ ਕਰ ਰਹੇ ਹਾਂ ਕਿ ਨਵਾਂ ਕੇਜਰੀਵਾਲ। ਹੁਣ ਕੀ ਕਰੋਗੇ? ਅਸੀਂ ਤਾਂ ਉਡੀਕ ਰਹੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਲੋਕ ਕਿਸੇ ਨਵੇਂ ਖਾਲਿਸਤਾਨੀ ਅੰਦੋਲਨ ਵੱਲ ਵਧਣਗੇ, ਪਰ ਇੱਥੇ ਤਾਂ ਫਿਰ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਕੇਜਰੀਵਾਲ ਲੱਭਿਆ ਸੀ, ਭਗਵੰਤ ਮਾਨ ਲੱਭਿਆ ਸੀ। ਹੁਣ ਇਹਨਾਂ ਤੋਂ ਕੁਝ ਨਹੀਂ ਮਿਲ ਰਿਹਾ, ਹੁਣ ਕੀ ਕਰਨਾ? ਮੈਨੂੰ ਚੇਤੇ ਆ ਕਿ ਪੰਜਾਬ ਦਾ ਐਲੀਟ ਵਰਗ, ਇੱਥੇ ਡਾਕਟਰ ਦਲਜੀਤ ਸਿੰਘ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਦੇ ਖਾਨਦਾਨ ਚੋਂ ਨੇ, ਜਿਨ੍ਹਾਂ ਨੇ ਸਾਡੇ ਧਰਮ ਦੇ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਰਚਣ ਵਿੱਚ ਜਾਂ ਹੋਰ ਬਹੁਤ ਵੱਡੀ ਉਹਨਾਂ ਦੀ ਘਾਲਣਾ ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਦੇ ਪਰਿਵਾਰ ਚੋਂ ਡਾਕਟਰ ਦਲਜੀਤ ਸਿੰਘ ਆਈ ਸਪੈਸ਼ਲਿਸਟ, ਉਪਰੰਤ ਕੰਵਰ ਸੰਧੂ ਬਹੁਤ ਵੱਡਾ ਜਰਨਲਿਸਟ ਪੱਤਰਕਾਰ ਸੀ, ਬੜਾ ਨਾਮ ਆ ਉਸ ਬੰਦੇ ਦਾ। ਗੁਰਪ੍ਰੀਤ ਘੁੱਗੀ ਆਰਟ ਦੀ ਦੁਨੀਆ 'ਚ ਬੜੀ ਵੱਡੀ ਤੋਪ ਆ। ਸਿਆਸੀ ਲੀਡਰਾਂ ਦੇ ਤੌਰ ਤੇ ਸਰਦਾਰ ਸੁਖਜਿੰਦਰ ਸਿੰਘ ਜਿਹੜੇ ਖਾਲਿਸਤਾਨੀ ਸਫਾਂ ਦੇ ਵਿੱਚ ਵੀ ਅਕਾਲੀ ਲੀਡਰਸ਼ਿਪ ਸ਼ਕਤੀ, ਬੜੇ ਉਹਨਾਂ ਦੀ ਪ੍ਰਵਾਨਗੀ ਰਹੀ ਹੈ। ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਹੁੰਦੇ ਸੀ, ਵਿਦਿਆ ਮੰਤਰੀ। ਉਹਨਾਂ ਦਾ ਪੁੱਤਰ ਆ ਸਰਦਾਰ ਸੁਖਪਾਲ ਸਿੰਘ ਖਹਿਰਾ, ਉਹ ਵੀ, ਤੇ ਡਾਕਟਰ ਧਰਮਵੀਰ ਗਾਂਧੀ, ਫੂਲਕਾ ਸਾਹਿਬ, ਜਿੰਨੇ ਪੰਥ ਤੇ ਪੰਜਾਬ ਨੂੰ ਸਮਰਪਿਤ ਜਾਂ ਥੋੜੇ ਉੱਭਰਵੇਂ, ਜਿਹੜੇ ਖਾਲਿਸਤਾਨ ਤੋਂ ਪਿੱਛੇ ਪਿੱਛੇ ਰਹਿੰਦੇ ਆ, ਪਰ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਇਹ ਸਿਸਟਮ ਜਿਹੜਾ ਹੈ ਸਾਡੇ ਪੰਜਾਬ ਨਾਲ ਜਾਂ ਸਿੱਖਾਂ ਨਾਲ ਨਿਆਂ ਨਹੀਂ ਕਰ ਰਿਹਾ, ਉਹਨਾਂ ਸਾਰਿਆਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੈਰ ਲਵਾਏ। ਉਹਨਾਂ ਸਾਰਿਆਂ ਦੇ ਅਸੀਂ ਆਪਦੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਘਰਾਂ ਨੂੰ ਤੁਰਦੇ ਦੇਖਿਆ। ਜਿੰਨੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਹੈ, ਅੱਜ ਸਾਰੇ ਬੰਦੇ ਘਰੇ ਬੈਠੇ ਆ ਤੇ ਨਵੇਂ ਚਿਹਰੇ MLA MP ਬਣ ਕੇ ਮੌਜਾਂ ਜਿਹੀਆਂ ਲੁੱਟਦੇ ਫਿਰਦੇ। ਕੇਜਰੀਵਾਲ ਬੇਸ਼ੱਕ ਜੇਲ੍ਹ 'ਚ ਬੈਠਾ, ਪਰ ਬਾਕੀ ਸਾਰੇ ਬੰਦਿਆਂ ਨੂੰ ਇਸ ਟਾਈਮ ਸੱਤਾ ਦੇ ਨਜ਼ਾਰੇ ਲੈਂਦੇ ਤੁਸੀਂ ਦੇਖ ਸਕਦੇ। ਉਹ ਬੰਦੇ ਜਿਨ੍ਹਾਂ ਨੇ ਸਾਨੂੰ ਭਰਮਾਇਆ, ਅਸੀਂ ਤਾਂ ਉਡੀਕਦੇ ਸੀ ਹੋਏ ਕਿ ਫੂਲਕਾ ਸਾਹਿਬ, ਧਰਮਵੀਰ ਗਾਂਧੀ ਜਾਂ ਇਹ ਹੋਰ ਜਿੰਨੇ ਵੀ ਵੱਡੇ ਨਾਂ ਨੇ, ਇਹ ਕਹਿਣਗੇ ਕਿ ਦੇਖੋ ਜੀ, ਆਮ ਆਦਮੀ ਪਾਰਟੀ ਨਾਲੋਂ ਤਾਂ ਵਧੀਆ ਕੋਈ ਧਿਰ ਹੋ ਨਹੀਂ ਸਕਦੀ ਨਾ, ਜਿੰਨੀ ਲਿਬਰਲ, ਜਿੰਨੀ ਓਪਨ ਮਾਈਂਡਡ, ਜਿੰਨੀ ਅਸੀਂ। ਇਹ ਤਾਂ ਆਪ ਸਿਰਜੀ ਸੀ, ਨਾ ਇਹ ਅਕਾਲੀ ਦਲ ਆ, ਨਾ ਇਹ ਕਾਂਗਰਸ ਆ, ਨਾ ਹੀ ਕਾਂਗਰਸ ਵਾਲੀਆਂ ਬੰਦਸ਼ਾਂ ਨੇ, ਨਾ ਕਾਂਗਰਸ ਵਾਲੇ ਦਾਗ ਨੇ, ਨਾ ਬਾਦਲ ਦਲ ਵਾਲੀਆਂ ਵਹਿਰਤਾਂ ਨੇ, ਕੋਈ ਇਹਨਾਂ ਤੇ ਦਾਗ ਨਹੀਂ, ਕੋਈ ਚਿੱਕੜ ਨਹੀਂ। ਤੇ ਆਓ ਜੀ, ਇਹਦੇ ਰਾਹੀਂ ਆਪਾਂ ਮਸਲੇ ਹੱਲ ਕਰਾਂਗੇ। ਜਦੋਂ ਇਧਰੋਂ ਨਿਰਾਸ਼ ਹੋਏ ਸੀ, ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਕਿ ਕਹਿੰਦੇ ਇਹ ਕਿ ਭਰਾਵੋ ਖਾਲਿਸਤਾਨ ਦੇ ਰਾਹ ਪੈਣ ਬਗੈਰ ਗੁਜ਼ਾਰਾ ਨਹੀਂ। ਇਸ ਸਿਸਟਮ ਦੇ ਵਿੱਚ ਚਾਹੇ ਜਿੰਨਾ ਮਰਜ਼ੀ ਸਾਫ਼ ਸੁਥਰਾ ਵਧੀਆ ਕੋਈ ਸਿਆਸੀ ਆਗੂ ਹੋਵੇ, ਜਿੰਨਾ ਮਰਜ਼ੀ ਸਾਫ਼ ਸੁਥਰਾ ਵਧੀਆ ਇਮਾਨਦਾਰ ਕੋਈ ਪਾਰਟੀ ਹੋਵੇ, ਇੱਥੇ ਕੱਖ ਨਹੀਂ ਜੇ ਬਣਨਾ ਬਣਾਉਣਾ। ਪਰ ਨਹੀਂ ਕਿਹਾ ਕਿਸੇ ਆਗੂ ਨੇ। ਕੋਈ ਘਰਾਂ 'ਚ ਬਹਿ ਗਏ, ਕੋਈ ਆਪੋ ਆਪਦੇ ਕੰਮਾਂ ਕਾਰਾਂ 'ਚ ਲੱਗ ਗਏ। ਤੇ ਉਹ ਪੰਜਾਬ ਜਿਹੜਾ ਉਡੀਕਦਾ ਸੀ ਕਿ ਜਦੋਂ ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋ ਜਾਣਗੇ, ਉਦੋਂ ਪੰਜਾਬ ਦੇ ਲੋਕ ਹਿੰਦੁਸਤਾਨ ਮੁਰਦਾਬਾਦ ਕਹਿ ਕੇ ਖਾਲਿਸਤਾਨ ਜਿੰਦਾਬਾਦ ਕਹਿਣਗੇ। ਉਹ ਅਸੀਂ ਉੱਥੇ ਦੇ ਉੱਥੇ ਖੜੇ। ਇਸ ਸਾਰੇ ਸਿਸਟਮ ਦੇ ਵਿੱਚ ਆਪਾਂ ਕਹਿ ਸਕਦੇ ਆ ਸਾਡੇ ਭਰਾ ਕਿ ਛੱਡੋ ਜੀ, ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਹੈ ਹੀ ਮਾੜੀਆਂ ਨੇ, ਆਪਣੀ ਪਾਰਟੀ ਤਾਂ ਅਕਾਲੀ ਦਲ ਆ ਨਾ ਜੀ। ਤੇ ਅਕਾਲੀ ਦਲ ਦੇ ਰੋਜ਼ ਆਪਾਂ ਆ ਜਿਹੜੇ ਪੋਤੜੇ ਫੋਲਦੇ ਆ ਇੱਥੇ ਐਸੇ ਪ੍ਰੋਗਰਾਮ 'ਚ, ਕਈ ਭਰਾਵਾਂ ਨੂੰ ਅਲਕਤ ਬੜੀ ਆਉਂਦੀ ਹੈ ਜਦੋਂ ਬਾਦਲ ਦਾ ਨਾਂ ਲਈਦਾ, ਕਹਿੰਦੇ ਜੀ ਤੁਸੀਂ ਬਾਦਲ ਬਾਦਲ ਕਰਦੇ ਰਹਿੰਦੇ। ਭਾਈ ਕਰੀਏ ਕੀ? ਸਾਡਾ ਬੇੜਾ ਗਰਕ ਕਰਨ ਵਿੱਚ, ਸਾਡੀ ਪਿੱਠ 'ਚ ਛੁਰਾ ਮਾਰਨ ਵਾਲਿਆਂ 'ਚ, ਉਹ ਜਿਵੇਂ ਜੂਲੀਅਸ ਸੀਜ਼ਰ ਵਾਲੇ ਨਾਵਲ 'ਚ ਉਹ ਕਹਿੰਦਾ ਨਾ ਨਾਟਕ 'ਚ ਵੀ ਬਰੂਟਸ ਤੂੰ ਵੀ, ਸਾਡੇ ਨਾਲ ਤਾਂ ਉਹ ਹੋਈ ਆ, ਅਸੀਂ ਕਾਂਗਰਸੀਆਂ ਤੋਂ ਜਾਂ ਭਾਜਪਾਈਆਂ ਤੋਂ ਜਾਂ ਹੋਰ ਲੱਗੜ ਤੱਕੜ ਤੋਂ ਅਸੀਂ ਆਪਦੀ ਪਿੱਠ ਤੇ ਵਾਰ ਪੰਥ ਖਾ ਰਿਹਾ ਸੀ, ਪੰਜਾਬ ਖਾ ਰਿਹਾ ਸੀ, ਤਾਂ ਸਾਡੇ ਨਾਲ ਆਹ ਬਾਦਲ ਦਲ ਵਾਲੇ ਆਹ ਕਰਨਗੇ ਤਾਂ ਕਦੇ ਸੋਚਿਆ ਨਹੀਂ ਸੀ। ਚਲੋ ਅੱਜ ਇੱਕ ਨਵੀਂ ਗੱਲ ਜਿਹੜੀ ਆ, ਨਵੀਂ ਤਾਂ ਕਾਹਦੀ ਆ,
ਹੈ ਤਾਂ ਦੁੱਖ ਦੀ ਗੱਲ। ਉਹ ਅੱਜ ਕਰਦੇ ਆ ਜਿਹੜਾ ਚੱਲਦਾ ਚੱਕਰ ਇਹਦੇ ਬਾਰੇ। ਆਪਾਂ ਨੂੰ ਸਭ ਨੂੰ ਪਤਾ ਸਰਸੇ ਵਾਲੇ ਨਾਲ ਪੰਥ ਦਾ ਪੰਜਾਬ ਦਾ ਮਸਲਾ ਸਲਾਬਤਪੁਰਾ ਕਾਂਡ ਤੋਂ ਸ਼ੁਰੂ ਹੁੰਦਾ। ਸੁਣਨ ਵਾਲੀ ਗੱਲ ਆ, ਖਾਸ ਤੌਰ ਤੇ ਉਹ ਭੈਣ ਭਰਾ ਜਿਹੜੇ ਮੇਰੇ ਮੂੰਹ ਚੋਂ ਬਾਦਲ ਅੱਖਰ ਸੁਣਨ ਸਾਰੀ ਚੇਕਾਂ ਜਿਹਾ ਮਾਰਨ ਲੱਗ ਜਾਂਦੇ ਆ, ਉਹ ਜ਼ਰੂਰ ਸੁਣ ਲੈਣ। ਅੱਜ ਹੱਥ ਬੰਨ੍ਹ ਕੇ ਬੇਨਤੀ ਹੈ, ਥੋੜਾ ਜਿਹਾ ਧਿਆਨ ਦਿਓ। ਸਲਾਬਤਪੁਰਾ ਕਾਂਡ ਦਾ ਬਣਿਆ ਕੀ ਸੀ, ਕਿਸੇ ਨੂੰ ਪਤਾ? ਸਲਾਬਤਪੁਰੇ ਦੇ ਵਿੱਚ ਮਈ 2007 ਨੂੰ ਜਦੋਂ ਵੋਟਾਂ ਪੈ ਕੇ ਸਰਕਾਰ ਅਕਾਲੀ ਭਾਜਪਾ ਦੀ ਹਜੇ 2007 ਚ ਬਣੀ ਸੀ, ਫਰਵਰੀ ਚ 2 ਮਹੀਨੇ ਹੋਏ ਸੀ, ਡੇਰਾ ਸਰਸਾ ਨੇ ਉੱਥੇ ਇੱਕ ਪ੍ਰੋਗਰਾਮ ਕੀਤਾ ਜਿੱਥੇ ਦਸ਼ਮੇਸ਼ ਪਾਤਸ਼ਾਹ ਵੱਲੋਂ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਵਾਲੇ ਸਾਰੇ ਉਸ ਪ੍ਰਕਰਨ ਦਾ ਸਾਗ ਲਾਇਆ ਗਿਆ, ਰੀਸ ਕੀਤੀ ਗਈ, ਸਿੱਖਾਂ ਨੂੰ ਚੜਾਇਆ ਗਿਆ। ਉਹ ਸਾਰਾ ਕੁਝ ਆਪਾਂ ਨੂੰ ਪਤਾ। ਉਸ ਤੋਂ ਬਾਅਦ ਵਿੱਚ ਸਿੱਖਾਂ ਨੇ ਵਿਰੋਧ ਕੀਤਾ। ਸਿੱਖਾਂ, ਉਹਨਾਂ ਦੀ ਤਿਆਰੀ ਸੀ, ਸਿੱਖਾਂ ਉੱਤੇ ਬਹੁਤ ਭਾਰੀ ਅਤਿਆਚਾਰ ਹੋਇਆ, ਜ਼ੁਲਮ ਹੋਇਆ। ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਸਰਕਾਰ ਸੀ ਸਾਡੇ ਅਕਾਲੀ ਦਲ। ਉਪਰੰਤ ਰਾਜਿੰਦਰ ਸਿੰਘ ਸਿੱਧੂ ਨਾਂ ਦੇ ਇੱਕ ਅਕਾਲੀ ਕੌਂਸਲਰ ਜਿਹੜਾ ਬਠਿੰਡੇ 'ਚ ਸੀ, ਉਹਦੇ ਵੱਲੋਂ 20 ਮਈ 2007 ਨੂੰ ਇੱਕ ਮੁਕੱਦਮਾ ਜਿਹੜਾ ਹੈ ਉਹ 262 ਨੰਬਰ ਮੁਕੱਦਮਾ ਸਲਾਬਤਪੁਰਾ ਪ੍ਰਕਰਨ ਦੇ ਸੰਬੰਧ ਵਿੱਚ ਦਰਜ ਹੋਇਆ। ਇਸ ਸੰਬੰਧ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਰਾਤ ਇੱਕ ਇੰਟਰਵਿਊ, ਜਿਹੜਾ ਇਸ ਜਾਂਚ ਟੀਮ ਦਾ ਹਿੱਸਾ ਸੀ, ਛੋਟੇ ਲੈਵਲ ਦਾ ਅਧਿਕਾਰੀ ਸੀ, ਉਹਦੀ ਮੈਂ ਸੁਣ ਰਿਹਾ ਸੀ ਕਿ ਕਿਵੇਂ ਅਸੀਂ ਉੱਥੇ ਡੇਰਾ ਸਰਸਾ ਗਏ ਤੇ ਉਹ ਪੋਸ਼ਾਕ ਜਿਹੜੀ ਉਹਨੇ ਡੇਰਾ ਮੁਖੀ ਨੇ ਪਾਈ ਸੀ ਉਹ ਲੈ ਕੇ ਆਂਦੀ, ਹੋਰ ਬਹੁਤ ਕੁਛ ਉੱਥੋਂ ਲੈ ਕੇ ਆਂਦਾ, ਜਾਂਚ ਜਿਹੜੀ ਕਰਨੀ ਸੀ ਮਾੜੀ ਮੋਟੀ ਕਰਕੇ ਅਸੀਂ ਆ ਗਏ। ਇਹ ਇੱਕ ਘਟਨਾ, ਜਾਣੀ ਕਿ ਉਹਨੇ ਉਹ ਸੌਦਾ ਪੱਤਾ, ਉਹ ਸਮਾਨ, ਉਹ ਸਬੂਤ ਜਿਹੜੇ ਸੀ ਡੇਰਾ ਸਰਸਾ ਦੇ ਮੁਖੀ ਨੇ ਉਹ ਪੁਲਿਸ ਪਾਰਟੀ ਨੂੰ ਦੇ ਦਿੱਤੇ, ਜਿਨ੍ਹਾਂ ਦੇ ਕਰਕੇ ਖਾਲਸਾ ਪੰਥ ਦੇ ਅੰਦਰ ਇਹ ਸਾਰਾ ਰੋਸ ਪ੍ਰਗਟ ਹੋਇਆ ਸੀ। ਹੁਣ ਸੁਣਨ ਵਾਲੀ ਗੱਲ ਹੈ। ਉਸ ਤੋਂ ਬਾਅਦ ਵਿੱਚ ਇੱਕ ਦਿਨ ਡੇਰਾ ਮੁਖੀ ਨੂੰ ਚੰਡੀਗੜ੍ਹ ਸੱਦਿਆ ਗਿਆ, ਜਦੋਂ ਪੂਰਾ ਪੰਜਾਬ ਹੀ ਇੱਕ ਤਰੀਕੇ ਨਾਲ ਜਾਮ ਕਰਤਾ। ਪਰ ਚੰਡੀਗੜ੍ਹ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਉੱਥੇ ਕਾਫੀ ਜ਼ਿਆਦਾ ਗੜਬੜ ਜੀ ਕੀਤੀ ਸੀ। ਡੇਰਾ ਮੁਖੀ ਨੇ ਉੱਥੇ ਮੰਨਿਆ ਕਿ ਹਾਂ ਜੀ ਮੈਂ ਉੱਥੇ ਸਲਾਬਤਪੁਰਾ ਚਾਹ ਕੁਛ ਕੀਤਾ ਜੀ, ਸਾਡਾ ਧਰਮ ਆ, ਜੋ ਵੀ ਕੁਛ ਉਹਨੇ ਉੱਥੇ ਇਕਬਾਲੇ ਜੁਰਮਾਂ ਕੋਈ ਇੱਕ ਤਰੀਕੇ ਨਾਲ ਜਦੋਂ ਸਟੇਟਮੈਂਟ ਲਿਖਦੇ ਆ ਉਹ ਲਿਖ ਲਈ। ਇਹਦੀ ਫਾਈਲ ਅਦਾਲਤ ਵਿੱਚ ਆ ਗਈ। ਤਾਂ ਇਸ ਤੋਂ ਬਾਅਦ ਵਿੱਚ 2007 ਦੇ ਵਿੱਚ ਮੁਕੱਦਮਾ ਦਰਜ ਹੁੰਦਾ, ਜਾਣੀ ਕਿ ਸਿੱਖਾਂ ਨੂੰ ਖੁਸ਼ ਕਰਨ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾੜੀ, ਸਰਦਾਰ ਸੁਖਬੀਰ ਸਿੰਘ ਬਾਦਲਵਾੜੀ ਸਰਕਾਰ ਨੇ ਸਲਾਬਤਪੁਰੇ ਕਾਂਡ ਦਾ ਮੁਕੱਦਮਾ ਦਰਜ ਕਰਤਾ। ਉਸ ਤੋਂ ਬਾਅਦ ਵਿੱਚ ਇਸ ਮੁਕੱਦਮੇ ਦੇ ਵਿੱਚ ਕਦੇ ਵੀ ਬਠਿੰਡੇ ਦੀ ਉਸ ਅਦਾਲਤ ਵਿੱਚ ਇਸ ਸਲਾਬਤਪੁਰਾ ਕਾਂਡ ਬਾਰੇ ਬਾਦਲ ਸਰਕਾਰ ਨੇ ਚਲਾਨ ਹੀ ਨਹੀਂ ਪੇਸ਼ ਕੀਤਾ। ਹੁਣ ਬਹੁਤ ਸਾਡੇ ਜਿਹੜੇ ਭੈਣ ਭਰਾ ਬਾਦਲ ਸੁਣ ਕੇ ਚੀਕਾਂ ਮਾਰਦੇ ਹੁੰਦੇ ਆ, ਉਹ ਤਿਆਰ ਹੋ ਜਾਣ ਕਿ ਅਖੀਰ 2012 ਤੱਕ ਇਹ ਇਉਂ ਹੀ ਬਗੈਰ ਚਲਾਨ ਤੋਂ ਬਠਿੰਡੇ ਅਦਾਲਤ ਵਿੱਚ ਸੁਣਵਾਈ ਚੱਲਦੀ ਰਹੀ। 5 ਸਾਲ ਲੰਘ ਗਏ। 2007 ਵਿੱਚ ਵੋਟਾਂ ਪੈਣ ਸਾਰ ਹੀ ਸਰਕਾਰ ਅਕਾਲੀ ਭਾਜਪਾ ਦੀ ਬਣਨ ਸਾਰ ਹੀ ਸਲਾਬਤਪੁਰਾ ਕਾਂਡ ਵਾਪਰਿਆ ਸੀ ਤੇ 2012 ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਵੋਟਾਂ ਸੀ ਉਹ 30 ਜਨਵਰੀ ਨੂੰ ਸੀ। ਪਰ ਵੋਟਾਂ ਤੋਂ 3-4 ਦਿਨ ਪਹਿਲਾਂ, ਜਾਣੀ ਕਿ 25 ਜਨਵਰੀ 2012 ਨੂੰ ਬਠਿੰਡੇ ਦੇ ਪੁਲਿਸ ਅਧਿਕਾਰੀਆਂ ਨੇ ਉਸ ਅਦਾਲਤ ਵਿੱਚ ਸਲਾਬਤਪੁਰਾ ਕਾਂਡ ਬਾਰੇ ਝੂਠ ਬੋਲ ਕੇ ਝੂਠਾ ਹਲਫੀਆ ਬਿਆਨ ਰਜਿੰਦਰ ਸਿੰਘ ਸਿੱਧੂ ਦੇ ਝੂਠੇ ਦਸਤਖਤ ਕਰਕੇ ਦੇਤਾ ਕਿ ਜੀ ਉਦਣ ਤਾਂ ਬਠਿੰਡੇ ਦੇ ਵਿੱਚ ਤਾਂ ਕੀ ਪੰਜਾਬ 'ਚ ਵੀ ਡੇਰਾ ਮੁਖੀ ਆਇਆ ਨਹੀਂ, ਇਹ ਤਾਂ ਝੂਠਾ ਪਰਚਾ। ਹੁਣ ਤੁਸੀਂ ਸੋਚੋ ਕਿ ਉਸ ਫਾਈਲ ਦੇ ਵਿੱਚ ਤਾਂ ਉਹ ਸਬੂਤ ਵੀ ਲੱਗੇ ਹੋਏ ਨੇ ਜਿਹੜੇ ਡੇਰਾ ਮੁਖੀ ਨੇ ਆਪ ਦਿੱਤੇ ਕਿ ਆਹ ਲੀੜੇ ਕੱਪੜੇ ਪਾ ਕੇ ਮੈਂ ਦਸ਼ਮੇਸ਼ ਪਿਤਾ ਦਾ ਸਾਂਗ ਕੀਤਾ ਸੀ। ਤੇ ਡੇਰਾ ਮੁਖੀ ਨੇ ਖੁਦ ਚੰਡੀਗੜ੍ਹ ਦੇ ਵਿੱਚ ਪੁਲਿਸ ਪਾਰਟੀ ਕੋਲੇ, ਖੁਦ ਅਫਸਰਾਂ ਕੋਲੇ ਮੰਨਿਆ ਕਿ ਮੈਂ ਸਲਾਬਤਪੁਰੇ ਆਇਆ ਸੀ। ਪਰ ਬਾਦਲ ਸਾਹਿਬ ਦੀ ਕਿਰਪਾ ਨਾਲ ਬਠਿੰਡੇ ਦੇ ਪੁਲਿਸ ਅਧਿਕਾਰੀ ਅਦਾਲਤ ਵਿੱਚ ਆਹ ਝੂਠ ਬੋਲਦੇ ਫਿਰਦੇ ਆ ਕਿ ਜੀ ਇਹ ਪਰਚਾ ਕੈਂਸਲ ਕੀਤਾ ਜਾਵੇ। ਉਹਦੀ ਤਰੀਕ ਪੈ ਗਈ ਤੇ ਉਹ ਵਰਕਾ ਦਿਖਾ ਕੇ ਕਿ ਅਸੀਂ ਤਾਂ ਜੀ ਕੈਂਸਲ ਕਰਾਤਾ ਪਰਚਾ ਤੁਹਾਡਾ। ਬਠਿੰਡੇ ਵਾਲੇ ਪਾਸੇ ਜਾਂ ਸਾਰੇ ਮਾਲਵੇ ਦੇ ਵਿੱਚ ਡੇਰਾ ਸਰਸਾ ਵਾਲਿਆਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਫਿਰ ਬਾਦਲ ਦਲ ਵਾਲਿਆਂ ਨੇ ਲੈ ਲਈਆਂ।
ਇਉਂ 2012 ਦੇ ਵਿੱਚ ਇੱਕ ਵਾਰੀ ਫੇਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ। ਹੁਣ ਕਈ ਸਾਡੇ ਜਿਹੜਾ ਮੋਟੇ ਮਗਜ ਵਾਲੇ ਆ ਭਰਾ ਉਹ ਕਹਿਣਗੇ ਕਿ ਜੀ ਇਹ ਤਾਂ ਉਦੋਂ ਸਰਕਾਰ ਜਿਹੜੀ ਸੀ ਚੋਣ ਜਾਬਤਾ ਲੱਗਿਆ ਸੀਗਾ, ਪੁਲਿਸ ਵਾਲਿਆਂ ਨੇ ਆਪੇ ਕਰਤਾ। ਹੁਣ ਜੇ ਇਹ ਕੰਮ ਗਲਤ ਹੈ, ਜੇਕਰ ਸਲਾਬਤਪੁਰਾ ਡੇਰੇ ਦੇ ਵਿੱਚ ਹੋਏ ਘਟਨਾਕ੍ਰਮ ਵਾਲਾ ਮੁਕੱਦਮਾ ਦਰਜ ਹੋਣ ਤੋਂ ਲੈ ਕੇ ਹੁਣ ਤੱਕ 5 ਸਾਲ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਹੋਮ ਮਿਨਿਸਟਰ ਸੀ ਉਹਨਾਂ ਨੇ ਕਦੇ ਪੁੱਛਿਆ ਨਹੀਂ ਕਿ ਡੇਰਾ ਸਰਸਾ ਦੇ ਮਾਮਲੇ ਵਿੱਚ ਭਾਈ ਤੁਸੀਂ ਸੁਣਵਾਈ ਕੀ ਚੱਲ ਰਹੀ ਹੈ ਉੱਥੇ। ਫਿਰ ਤਾਂ ਇਹੀ ਗੜਬੜਾ 5 ਸਾਲ। ਇਹਦਾ ਮਤਲਬ ਬਾਦਲ ਸਾਹਿਬ ਦੇ ਮਨ ਵਿੱਚ ਡੇਰਾ ਸਰਸਾ ਦੀਆਂ ਵੋਟਾਂ ਦਾ ਸੀ ਕਿ ਵੋਟਾਂ ਵੇਲੇ ਵਰਤਾਂਗੇ। ਪਰ ਚਲੋ ਤੁਹਾਡੀ ਗੱਲ ਮੰਨ ਲੈਂਦੇ ਆ ਕਿ ਉਹ ਤਾਂ ਪੁਲਿਸੀਆਂ ਨੇ ਆਪੇ ਕਰਤਾ ਹੁਣ। ਪਰ ਬਾਅਦ ਵਿੱਚ ਜਦੋਂ ਸਰਕਾਰ ਬਣੀ ਆ ਇੱਕ ਗਲਤ ਕੰਮ ਸੀ, ਇਹ ਸਿੱਖ ਸੀ, ਸਿੱਖ ਹੋਣ ਦੇ ਨਾਤੇ ਮਨ ਵਿੱਚ ਆਉਣਾ ਚਾਹੀਦਾ ਸੀ। ਅਕਾਲੀ ਦਲ ਦੀ ਸਰਕਾਰ ਸੀਗੀ ਕਿ ਸਾਡੇ ਇਸ਼ਟ ਦੀ, ਸਾਡੇ ਗੁਰੂ ਗ੍ਰੰਥ ਸਾਹਿਬ ਦੀ, ਮਾਫ ਕਰਨਾ ਸਾਡੇ ਦਸ਼ਮੇਸ਼ ਪਾਤਸ਼ਾਹ ਦੀ ਰੀਸ ਲਾਉਣ ਵਾਲੇ ਇਸ ਬੰਦੇ ਨੂੰ ਅਸੀਂ ਬਖਸ਼ਣਾ ਨਹੀਂ। ਪਰ ਵੋਟਾਂ ਲਈਆਂ ਹੋਈਆਂ ਸੀ। ਉਲਟਾ ਇਹ ਹੋ ਗਿਆ ਕਿ ਉਸ ਦਿਨ ਤੋਂ ਬਾਅਦ ਮਹਿੰਦਰਪਾਲ ਬਿੱਟੂ ਤੇ ਹੋਰ ਸਰਸੇ ਵਾਲੇ ਸਾਰਿਆਂ ਨਾਲ ਬਾਦਲ ਪਰਿਵਾਰ ਦੀ, ਬਾਦਲ ਸਰਕਾਰ ਦੀ ਇੰਨੀ ਜ਼ਿਆਦਾ ਜੱਫੀ ਪਈ ਵੀ ਸਿੱਖ ਤਾਂ ਉਹਨਾਂ ਦਿਨਾਂ 'ਚ ਕੰਧੀ ਕੌਲੀ ਵੱਜਦੇ ਫਿਰਦੇ ਸੀ। ਖੈਰ, ਸੁਣਨ ਵਾਲੀ ਗੱਲ ਇਹ ਆ ਕਿ ਜਿਹੜਾ ਬਠਿੰਡੇ ਦੇ ਵਿੱਚ ਇਹਨਾਂ ਨੇ ਕੈਂਸਲੇਸ਼ਨ ਦੇ ਲਈ ਅਰਜੀ ਦਿੱਤੀ ਸੀ, ਉਹ ਬਠਿੰਡੇ ਵਾਲੇ ਜੱਜ ਨੇ ਮੰਨੀ ਨਹੀਂ। ਉਹ ਫਿਰ ਹਾਈ ਕੋਰਟ 'ਚ ਆ ਗਿਆ ਮਾਮਲਾ। ਹਾਈ ਕੋਰਟ ਵਾਲਿਆਂ ਨੇ ਵੀ ਨਹੀਂ ਮੰਨੀ ਬਈ ਤਾਂ ਸਾਡੇ ਕੋਲ ਇਹਦੇ ਸਬੂਤ ਨੇ, ਕੇਸ ਚੱਲੂਗਾ। ਅਖੀਰ ਇਹ ਦੁਬਾਰਾ ਫਿਰ ਵਾਪਸ ਜਿਹੜੀ ਆ ਸੁਣਵਾਈ ਬਠਿੰਡੇ ਅਦਾਲਤ ਵਿੱਚ ਚਲੀ ਗਈ। ਬਠਿੰਡੇ ਅਦਾਲਤ ਵਿੱਚ ਸੈਸ਼ਨ ਜੱਜ ਦੇ ਕੋਲ ਇੱਕ ਬੜਾ ਹੀ ਚਮਤਕਾਰ ਵਾਪਰਿਆ। ਚਮਤਕਾਰ ਸੁਣਨ ਵਾਲੀ ਗੱਲ। ਤੇਜਵਿੰਦਰ ਸਿੰਘ ਸਿੱਧੂ ਉਸ ਜੱਜ ਦਾ ਨਾਂ ਸੀ। ਉਹਨੇ ਇਸ ਕੈਂਸਲੇਸ਼ਨ ਰਿਪੋਰਟ ਨੂੰ ਮਨਜ਼ੂਰ ਕਰਕੇ ਡੇਰਾ ਸਲਾਬਤਪੁਰਾ ਦੇ ਵਿੱਚ ਵਾਪਰੇ ਉਸ ਕਾਂਡ ਦੇ ਉੱਤੇ ਸਦਾ ਲਈ ਜਿੰਦਾ ਲਾਤਾ ਆਪਦੇ ਵੱਲੋਂ। ਤੇ ਡੇਰਾ ਸਰਸੇ ਵਾਲੇ ਤੇ ਬਾਦਲ ਵਾਲੇ ਦੋਨੇ ਖੁਸ਼ ਹੋ ਗਏ ਕਿ ਹੁਣ ਅਦਾਲਤ ਵਿੱਚ ਭੋਗ ਪੈ ਗਏ। ਇਹਦਾ ਰੌਲਾ ਪੈਣਾ ਹੀ ਸੀ। ਰਜਿੰਦਰ ਸਿੰਘ ਸਿੱਧੂ ਅਦਾਲਤਾਂ ਵਿੱਚ ਚਲੇ ਗਿਆ। ਉਹ ਜਸਪਾਲ ਸਿੰਘ ਮੰਝਪੁਰ ਤੇ ਐਡਵੋਕੇਟ ਨਵਕਿਰਨ ਸਿੰਘ ਹੋਣੀ ਉਸ ਕੇਸ ਦੇ ਵਿੱਚ ਅਗਲੀ ਪੈਰਵਾਈ ਲੜਾਈ ਚਲੋ ਲੜ ਰਹੇ ਨੇ। ਪਰ ਹੁਣ ਸੁਣਨ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਜੱਜ ਸੀ ਤੇਜਵਿੰਦਰ ਸਿੰਘ ਸਿੱਧੂ, ਇਹਦੀ ਘਰਵਾਲੀ ਨੂੰ ਕਮਲਦੀਪ ਭੰਡਾਰੀ ਨੂੰ ਇਹ ਕਹਿ ਕੇ ਕਿ ਬੜੀ ਕਾਬਲ ਵਕੀਲ ਆ ਜੀ ਇਹ, ਉਹਨੂੰ ਬਾਦਲ ਸਾਹਿਬ ਨੇ, ਬਾਦਲ ਸਰਕਾਰ ਨੇ ਪੰਜਾਬ ਰਾਈਟਸ ਟੂ ਸਰਵਿਸ ਕਮਿਸ਼ਨ PRSC, ਪੰਜਾਬ ਰਾਈਟਸ ਟੂ ਸਰਵਿਸ ਕਮਿਸ਼ਨ RTS, ਇਹਦੀ ਕਮਿਸ਼ਨਰ ਲਾਤਾ। ਇਹਦੀ 2-2.5 ਲੱਖ ਰੁਪਈਆ ਤਨਖਾਹ ਹੁੰਦੀ ਆ। ਤੇ ਜੱਜ ਨੇ ਕਿਉਂਕਿ ਇਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਸੀ, ਸਰਸੇ ਵਾਲਿਆਂ ਦੇ ਫੇਵਰ 'ਚ ਫੈਸਲਾ ਸੁਣਾਇਆ ਸੀ, ਬਾਦਲ ਦਲ ਦੀ ਗੱਲ ਮੰਨੀ ਸੀ, ਸੁਖਬੀਰ ਸਿੰਘ ਬਾਦਲ ਦੀ ਕਿਰਪਾ ਹੋ ਗਈ। ਉਸ ਆਰਡਰ ਦੇ ਉੱਤੇ ਜਿਹਦੇ ਵਿੱਚ ਜੱਜ ਤੇਜਵਿੰਦਰ ਸਿੰਘ ਦੀ ਬੀਬੀ ਘਰਵਾਲੀ ਨੂੰ ਕਮਲਦੀਪ ਭੰਡਾਰੀ ਨੂੰ ਇਹ ਅਹੁਦਾ ਦਿੱਤਾ ਗਿਆ ਕਮਿਸ਼ਨਰ ਵਾਲਾ। ਉਹਦੇ ਤੇ 3 ਜਾਣਿਆਂ ਦੇ ਦਸਤਖਤ ਹੋਣੇ ਸੀ, ਇੱਕ ਮੁੱਖ ਮੰਤਰੀ ਦੇ, ਇੱਕ ਗ੍ਰਹਿ ਮੰਤਰੀ ਦੇ, ਯਾਨੀ ਕਿ ਦੋਨੇ ਪਿਓ ਪੁੱਤ, ਵੱਡਾ ਬਾਦਲ ਤੇ ਛੋਟਾ ਬਾਦਲ। ਤੀਜਾ ਸੀ ਵਿਰੋਧੀ ਧਿਰ ਦਾ ਲੀਡਰ ਚਰਨਜੀਤ ਸਿੰਘ ਚੰਨੀ। ਉਹਨੂੰ ਕਿਸੇ ਨੇ ਦੱਸਤਾ ਜਾਂ ਪਤਾ ਨਹੀਂ ਕੀ ਹੋਇਆ, ਉਹਨੇ ਦਸਤਖਤ ਤੇ ਨਹੀਂ ਕੀਤੇ। ਉਹ ਆਰਡਰ ਦੀ ਕਾਪੀ ਇਸ ਮੌਕੇ ਪਬਲਿਕ ਡੋਮੇਨ ਦੇ ਵਿੱਚ ਸਾਡੇ ਕੋਲ ਵੀ ਹੈਗੀ ਆ, ਜਿਹਦੇ ਉੱਤੇ ਦੋਨਾਂ ਪਿਓ ਪੁੱਤਾਂ ਦੇ ਸਾਈਨ ਕੀਤੇ ਹੋਇਆ ਤੇ ਬੀਬੀ ਕਮਲਦੀਪ ਭੰਡਾਰੀ ਨੂੰ ਇਸ ਕਰਕੇ ਕਿ ਤੇਜਵਿੰਦਰ ਸਿੰਘ ਤੇਰੇ ਘਰ ਵਾਲੇ ਨੇ ਡੇਰਾ ਸਰਸਾ ਦੀ ਕੈਂਸਲੇਸ਼ਨ ਰਿਪੋਰਟ ਮੰਨੀ ਆ, ਉਹ ਅਸੀਂ ਤੈਨੂੰ ਇੱਥੇ ਕਮਿਸ਼ਨਰ ਲਾ ਦਿੰਦੇ। ਪਰ ਉਹ ਬੀਬੀ ਦੇ ਖਿਲਾਫ ਤੁਰੰਤ ਲੋਕ ਹਾਈ ਕੋਰਟ 'ਚ ਚਲੇ ਗਏ ਵੀ ਇਹਨੇ ਤਾਂ ਕਦੇ ਕੋਈ ਵਕਾਲਤ ਕੀਤੀ ਨਹੀਂ, ਇਹਦੇ ਕੋਈ ਕੇਸ ਕੂਸ ਨਾ ਕਦੇ ਲੜਿਆ ਕਰਿਆ ਨਹੀਂ ਆ। ਤੇ ਉਹ ਬੜੀ ਜਲਦੀ 7-8 ਮਹੀਨੇ ਪਰ ਉਹਨੇ ਉਹਨੇ ਕੁ ਸਮੇਂ 'ਚ ਜਿਹੜੇ ਨੋਟ ਛਾਪਣੇ ਸੀ ਉਹ ਛਾਪ ਲਏ। 2-2.5 ਲੱਖ ਰੁਪਇਆ ਮਹੀਨੇ ਦਾ ਜਿਹਨੂੰ ਮਿਲੇ ਉਹਨੇ ਕੀ ਲੈਣਾ ਜੀ। ਹੁਣ ਅਗਲੀ ਗੱਲ ਹੋਰ ਬੜੀ ਸੁਣਨ ਵਾਲੀ ਆ ਕਿ ਇਸ ਜੱਜ ਤੇਜਵਿੰਦਰ ਸਿੰਘ ਨੂੰ ਸੈਸ਼ਨ ਜੱਜ ਪਠਾਨਕੋਟ ਬਦਲੀ ਹੋ ਗਈ। ਇੱਥੇ ਤੁਹਾਨੂੰ ਚੇਤੇ ਹੋਣਾ ਇੱਕ 2015 ਦੀ 16 ਦੀ ਗੱਲ ਆ, ਮੈਨੂੰ ਐਗਜ਼ੈਕਟ ਯਾਦ ਨਹੀਂ। ਇੱਥੇ ਤੇਜਵਿੰਦਰ ਸਿੰਘ ਜੱਜ ਦੇ ਕੋਲ ਇੱਕ ਕੇਸ ਆਇਆ ਜਿਹੜਾ ਬੜਾ ਚਰਚਿਤ ਆ, ਕਠੂਆ ਕਾਂਡ, ਜਿਹਦੇ ਵਿੱਚ ਇੱਕ ਨਿੱਕੀ ਜੀ ਬੱਚੀ ਨੂੰ, ਗੁੱਜਰਾਂ ਦੀ ਬੱਚੀ ਨੂੰ ਹਿੰਦੂ ਕੱਟੜਪੰਥੀਆਂ ਨੇ ਰੇਪ ਕਰਕੇ ਮੰਦਿਰ 'ਚ ਬੜੇ ਬੇਰਹਿਮੀ ਨਾਲ ਕਤਲ ਕੀਤਾ।
ਉਹ ਬਹੁਤ ਵੱਡਾ ਮਾਮਲਾ ਸੀ। ਹੁਣ ਉਹਦੇ ਵਿੱਚ ਬੀਜੇਪੀ ਉਹ 'ਚ ਤਿਰੰਗਾ ਯਾਤਰਾ ਵੀ ਨਿਕਲੀ ਸੀ, ਭਾਗਵਾਂ ਬ੍ਰਿਗੇਡ ਉਹਨਾਂ ਦਰਿੰਦਿਆਂ ਦੇ ਹੱਕ ਵਿੱਚ ਡਟਿਆ ਖੜਾ ਸੀ। ਇਹ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਜੇ ਇਹਨਾਂ ਨੂੰ ਸਜ਼ਾ ਹੋਗੀ ਤੇ ਅਸੀਂ ਮਾਰੀਏ। ਸੋ ਕੁੱਲ ਮਿਲਾ ਕੇ ਇਹ ਕੇਸ ਫਿਰ ਜੰਮੂ ਕਸ਼ਮੀਰ ਦੀ ਹਦੂਦ ਚੋਂ ਬਾਹਰ ਪੰਜਾਬ 'ਚ ਲਿਆਂਦਾ ਗਿਆ ਤੇ ਇਹ ਕੇਸ ਪਠਾਨਕੋਟ ਚੱਲਿਆ ਤੇ ਇੱਥੇ ਜੱਜ ਇਹੀ ਸੀ, ਬਾਦਲ ਪਰਿਵਾਰ ਦਾ, ਬਾਦਲ ਸਰਕਾਰ ਦਾ ਚਹੇਤਾ ਸਰਦਾਰ ਤੇਜਵਿੰਦਰ ਸਿੰਘ। ਇਸ ਜੱਜ ਤੇਜਵਿੰਦਰ ਸਿੰਘ ਨੇ ਕਠੂਆ ਕੇਸ ਵਿੱਚ ਜੋ ਗੜਬੜ ਕੀਤੀ ਤੇ ਹੋਰ ਬਹੁਤ ਸਾਰੇ ਉਹਦੇ ਪ੍ਰਕਰਣ, ਬਹੁਤ ਸਾਰੇ ਕਾਂਡ ਖੁੱਲੇ। ਅਖੀਰ ਮੈਂ ਹੁਣੇ ਗੂਗਲ ਤੇ ਸਰਚ ਮਾਰ ਕੇ ਹਟਿਆ, ਉਹਦੀ ਖਬਰ ਇਹੀ ਤੁਹਾਨੂੰ ਲੱਭੂਗੀ ਜਿੱਥੇ ਵੀ ਮਿਲੂ ਕਿ ਕਠੂਆ ਕੇਸ ਸੁਣਨ ਵਾਲੇ ਜੱਜ ਨੂੰ ਇਹਨਾਂ ਮਾਮਲਿਆਂ ਕਰਕੇ ਇੱਕ ਤਾਂ ਉਹਦੀ ਜਿਹੜੀ ਅੱਗੇ ਤਰੱਕੀ ਹੋਣੀ ਸੀ, ਸੈਸ਼ਨ ਜੱਜ ਤੋਂ ਉੱਪਰਲੇ ਅਦਾਲਤਾਂ 'ਚ ਜੱਜ ਲੱਗਣਾ ਹੁੰਦਾ, ਉਹ ਵੀ ਰੋਕ ਲਈ। ਹੋਰ ਵੀ ਉਹਦੇ ਖਿਲਾਫ ਕਾਫੀ ਕੁਛ ਜਿਹੜਾ ਹੈਗਾ, ਉਹ ਜਿਹੜੇ ਵੀ ਬੰਦੇ ਨੂੰ ਤੇਜਵਿੰਦਰ ਸਿੰਘ ਕਠੂਆ ਕੇਸ ਲਿਖ ਕੇ ਲਿਖਣ ਦੀ ਬਸ ਮਾੜਾ ਜਿਹਾ ਗੂਗਲ ਤੇ ਸਰਚ ਮਾਰੋ, ਉਹਦਾ ਸਾਰਾ ਕੁਝ ਖੁੱਲ ਜਾਂਦਾ। ਜਾਣੀ ਕਿ ਉਹ ਜੱਜ ਜਿਹਨੇ ਕਠੂਆ ਕੇਸ ਦੇ ਵਿੱਚ ਆਸਫਾ ਬੱਚੀ ਵਾਲਾ ਮਾਮਲੇ ਦੇ ਵਿੱਚ ਗੜਬੜ ਕੀਤੀ ਸੀ, ਉਹਦੇ ਹੋਰ ਵੀ ਬਹੁਤ ਸਾਰੇ ਸਕੈਂਡਲ ਖੁੱਲੇ, ਪਰ ਆਹ ਨਹੀਂ ਖੁੱਲਿਆ ਕਿ ਸਲਾਬਤਪੁਰੇ ਵਾਲੇ ਵਿੱਚ ਉਹਨੇ ਗੜਬੜ ਕੀਤੀ ਸੀ ਤੇ ਉਹਦੇ ਘਰ ਵਾਲੀ ਬੀਬੀ ਕਮਲਦੀਪ ਭੰਡਾਰੀ ਆ ਜਿਹੜੀ, ਉਹਨੂੰ ਫਿਰ ਬਾਦਲ ਪਰਿਵਾਰ ਨੇ ਨਵਾਜਿਆ ਸੀ। ਇਹ ਤਾਂ ਹਜੇ ਕੁਛ ਵੀ ਨਹੀਂ। ਜਦੋਂ ਕਮਲਦੀਪ ਭੰਡਾਰੀ ਨੂੰ ਉਹਦੇ ਤੋਂ ਲਾਉਣਾ ਪੈ ਗਿਆ ਕਿਉਂਕਿ ਉੱਪਰ ਰਫੜ ਪੈ ਗਿਆ, ਉੱਪਰ ਲੋਕ ਅਦਾਲਤ 'ਚ ਚਲੇ ਗਏ ਵੀ ਇਹ ਤਾਂ ਬੀਬੀ ਕਮਲਦੀਪ ਭੰਡਾਰੀ ਨਾਲ ਬਿਲਕੁਲ ਹੀ ਇਹਨੂੰ ਨਜਾਇਜ਼ ਦਿੱਤੀ ਜਾ ਰਹੀ ਹੈ ਪੋਸਟ, ਜਿਹੜਾ ਇਹਨੂੰ ਕਮਿਸ਼ਨਰ ਲਾਇਆ ਜਾ ਰਿਹਾ। ਤਾਂ ਫਿਰ ਬੀਜੇਪੀ ਵਾਲਿਆਂ ਨੇ ਇਸੇ ਬਾਦਲ ਪਰਿਵਾਰ ਰਾਹੀਂ ਜਾਂਦਾ ਜਾਂ ਕਿਵੇਂ ਗੰਢ ਧੁੱਪ ਕਰਕੇ ਉਸ ਤੇਜਵਿੰਦਰ ਸਿੰਘ ਨੂੰ ਕਠੂਆ ਕੇਸ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੀ ਮਨੋਹਰ ਲਾਲ ਖੱਟੜ ਵਾਲੀ ਸਰਕਾਰ ਬਣੀ 2014 'ਚ, ਉੱਥੇ ਇਹ ਬੀਬੀ ਨੂੰ ਇਨਫੋਰਮੇਸ਼ਨ ਅਫਸਰ ਸੂਚਨਾ ਆਯੋਗ, ਇਹਨੂੰ ਜੀ ਉੱਥੇ ਬੀਬੀ ਕਮਲਦੀਪ ਭੰਡਾਰੀ ਨੂੰ ਉੱਥੇ ਲਾ। ਕੁੱਲ ਮਿਲਾ ਕੇ ਇਹ ਜਿਹੜਾ ਜੱਜ ਆ ਤੇ ਉਹਦੀ ਘਰ ਵਾਲੀ ਹੈ, ਇਹਨਾਂ ਨੂੰ ਇਸ ਕਰਕੇ ਨਵਾਜਿਆ ਗਿਆ ਹੈ ਕਿਉਂਕਿ ਇਹਨਾਂ ਨੇ ਡੇਰਾ ਸਰਸੇ ਵਾਲੇ ਕੇਸ ਵਿੱਚ ਬਾਦਲ ਪਰਿਵਾਰ ਦੀ ਮਦਦ ਕੀਤੀ ਸੀ। ਹੋਰ ਵੀ ਪਤਾ ਨਹੀਂ ਕਿੰਨੇ ਕੁ ਜੱਜ, ਕਿੰਨੇ ਕੁ ਪੁਲਿਸ ਵਾਲੇ, ਕਿੰਨੇ ਕੁ ਹੋਰ ਹੋਣਗੇ ਜਿਨ੍ਹਾਂ ਨੂੰ ਨਵਾਜਿਆ ਗਿਆ। ਬੜਾ ਰੌਲਾ ਪਿਆ ਸੀ ਕਿ ਜਥੇਦਾਰ ਗੁਰਬਚਨ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਪੋਸਟਾਂ ਦਿੱਤੀਆਂ ਗਈਆਂ ਨੇ, ਨੌਕਰੀਆਂ ਦਿੱਤੀਆਂ ਗਈਆਂ ਨੇ। ਤੇ ਇਹ ਵੀ ਰੌਲਾ ਪਿਆ ਸੀ ਕਿ ਅੱਜ ਕੱਲ ਮੁੱਕਰਦੇ ਫਿਰਦੇ ਆ ਵੀ ਕਰੋੜ ਰੁਪਈਏ ਦੇ ਲਾਗੇ ਇਹਨਾਂ ਨੇ ਮੀਡੀਆ ਨੂੰ ਵੰਡਤਾ। ਇਹ ਜਿਹੜਾ ਸਾਰਾ ਕੁਛ ਹੈ ਇਹ ਤਾਂ ਇੱਕ ਪਾਸੇ ਆ ਕਿ ਬਾਦਲ ਪਰਿਵਾਰ ਨੇ ਡੇਰਾ ਸਰਸੇ ਨਾਲ ਵੋਟਾਂ ਦਾ ਸੌਦਾ ਮਾਰ ਕੇ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਵਾਜਿਆ। ਪਰ ਤੁਹਾਡੇ ਸਾਹਮਣੇ ਹੈ ਕਿ ਜੇਕਰ ਜਥੇਦਾਰ ਗੁਰਬਚਨ ਸਿੰਘ ਹੁਣਾਂ ਨੂੰ ਵਰਤਿਆ ਤਾਂ ਉਹਨਾਂ ਦੀ ਨਾਲੇ ਤਾਂ ਸਦਾ ਲਈ ਜ਼ਿੰਦਗੀ ਤੇ ਕਲੰਕ ਲੱਗਿਆ, ਨਾਲੇ ਉਹਨਾਂ ਦੀ ਜਥੇਦਾਰੀ ਗਈ, ਨਾਲੇ ਉਹਨਾਂ ਦੀ ਇੱਜ਼ਤ ਸਦਾ ਲਈ ਦਾਗੀ ਹੋ। ਜੇ ਬਾਦਲ ਪਰਿਵਾਰ ਨੇ ਜੱਜ ਸਾਹਿਬਾਨ ਨੂੰ ਵਰਤਿਆ, ਤੇਜਵਿੰਦਰ ਸਿੰਘ ਵਰਗਿਆਂ ਨੂੰ, ਆ ਉਹਨਾਂ ਦਾ ਰਿਕਾਰਡ ਗੂਗਲ ਤੇ ਬੋਲਦਾ ਵੀ ਉਹਨਾਂ ਨੂੰ ਕੀ ਮਿਲਿਆ। ਆ ਜਿਹੜੀ ਬੀਬੀ ਕਮਲਦੀਪ ਭੰਡਾਰੀ ਆ, ਇਹਦੇ ਬਾਰੇ ਮੀਡੀਆ 'ਚ ਚਰਚਾ ਅੱਜ ਫੁੱਲ ਹੋ ਰਹੀ ਆ। ਉਹਦਾ ਜਿਹੜਾ ਪੰਜਾਬ ਰਾਈਟਸ ਟੂ ਸਰਵਿਸ ਕਮਿਸ਼ਨ ਵਾਲਾ ਉਹ ਜਿਹੜਾ ਆਰਡਰ ਵਾ, ਉਹ ਅੱਜ ਸੋਸ਼ਲ ਮੀਡੀਆ ਤੇ ਸਾਰਾ ਘੁੰਮ ਰਿਹਾ ਕਿ ਆਹ ਬਾਦਲ ਪਰਿਵਾਰ ਦੀ ਕਿਰਪਾ ਨਾਲ ਇਹਨੂੰ ਮਿਲਿਆ ਸੀ। ਹੁਣ ਜੱਜਾਂ ਨੂੰ, ਕਮਿਸ਼ਨਰਾਂ ਨੂੰ, ਜਥੇਦਾਰਾਂ ਨੂੰ ਕਲੰਕਿਤ ਕਰਕੇ ਫੇਰ ਆ ਗਈ ਗੱਲ ਪੁਲਿਸ ਵਾਲਿਆਂ ਦੀ। ਜਿਹੜੇ ਪੁਲਿਸ ਅਫਸਰਾਂ ਨੇ ਇਸ ਮਾਮਲੇ ਵਿੱਚ ਪੰਥਕ ਜਜ਼ਬਾਤਾਂ ਦੇ ਉਲਟ ਬਾਦਲ ਪਰਿਵਾਰ ਤੇ ਸਰਸੇ ਵਾਲਿਆਂ ਦੀ ਹਮਾਇਤ ਵਿੱਚ ਕੁਝ ਵੀ ਕੀਤਾ, ਅੱਧੋਂ ਬਹੁਤ ਭੁਗਤ ਚੁੱਕੇ ਨੇ, ਅੱਧੋਂ ਵੱਧ ਭੁਗਤ ਚੁੱਕੇ ਨੇ ਤੇ ਬਾਕੀ ਦੇ ਭੁਗਤਣ ਦੇ ਰਾਹ ਪਏ ਨੇ। ਆਪਾਂ ਕਹਿੰਦੇ ਆ ਨਾ ਕਿ ਉਸ ਅਕਾਲ ਪੁਰਖ ਦੀ ਕਚਹਿਰੀ ਵਿੱਚ ਕੋਈ ਉੱਥੇ ਸਿਫਾਰਿਸ਼ ਨਹੀਂ ਚੱਲਦੀ ਜੀ, ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ, ਉੱਥੇ ਤਾਂ ਸੱਚੋ ਹੀ ਸੱਚ ਨਿਬੜੇ। ਇੱਥੇ ਆਪਾਂ ਇੱਕ ਦੂਜੇ ਦੇ ਕਿਸੇ ਤੋਂ ਕੋਈ ਕੰਮ ਪੈ ਜੂ, ਮੈਂ ਜਾਂ ਕੋਈ ਹੋਰ ਇੱਕ ਦੂਜੇ ਦੇ ਆਪਾਂ ਕਹਾਂਗੇ ਆਪਾਂ ਨਾ ਬੋਲੀਏ, ਚੁੱਪ ਰਹਿ ਜਾਈਏ, ਜਾਂ ਆਪਾਂ ਕੋਈ ਹੋਰ ਬਹਾਨਾ ਲੈ ਕੇ ਕਿਸੇ ਦੇ ਹੱਕ 'ਚ ਕਿਸੇ ਦੇ ਬੋਲ ਪਈਏ ਜਾਂ ਕਿਸੇ ਦੇ ਖਿਲਾਫ ਬੋਲਣ ਵੇਲੇ ਚੁੱਪ ਕਰ ਜਾਈਏ।
पर उस अकाल पुरख ने आपदा इंसाफ, मैं पिछले 5-6 दिनों तो बहुत सारे इस मसले नाल जुड़े लोगों के विचार सुने आ, जिहड़े अंत ते जदों उन्हां नूं एंकर पुछदा ना इंटरव्यू करन वाला कि इंसाफ मिलूगा, हरेक बंदा ये कहता जी वो वाहिगुरू ही करूगा। इन्हां अदालतां दे विच तां बहुत ज्यादा उलझा दिता इन्हां ने केस। वाकया ही वो सच्चे पातशाह वालों इंसाफ हो रहा। हुण ये सारा पिछला सुना के कहना मैं ये चाहुंदा है कि आ जिहड़े जथेदार साहिबान ने 30 तरीक दित्ती आ बादल परिवार नूं, बादल सरकार नूं, बादलकिਆਂ नूं, इन्हां नूं ये होश कर लेनी चाहिदी आ कि जिन्हां जिन्हां ने पहिलां इस झक्कड़ विच हत्थ पाए ने, जिन्हां जिन्हां ने सरसे वालियां दे हक विच जां बादलकिਆਂ दे हक विच कुछ कीता कतरिया, वो भुगत रहे ने। ते तुसीं आपदा सोच लो। चंगी गल आ कि लोग शरेआम लिख रहे ने कि जथेदार रघवीर सिंह जी जथेदार गुरबचन सिंह वाली ना करा ली। पर एक इत्थे नुकता बड़ा जरूरी है। रात उस बुरज जवाहर के गुरुद्वारे के प्रधान की गलबात सुनी, बहुत मन खराब होया। वो कहता भी जदों साडे इस पिंड दे नगर दे गुरुद्वारे दे विचों साहिब श्री गुरु ग्रंथ साहिब का स्वरूप चोरी हो गया, स्वरूप लैके गए सरसे वाले, पर साडे पिंड दे उत्ते साडे उत्ते बहुत कटक चढ़िया। आपां नूं सब नूं चेते भी नहीं है किसी नूं बहुता कि उस ग्रंथी दा गोरा सिंह दा उहदी घरवाली दा की हशर कीता सी पुलिस ने। इस गुरुद्वारा साहिब दे प्रधान दा ते होर बहुत सारे लोगों का बहुत बुरा हाल किया उदों पुलिस ने, सिस्टम ने, CBI ने अड्ड की। एक तां सिखां दे मन दे उत्ते इस गल दा संताप कि साडे गुरुद्वारा साहिब चों साहिब श्री गुरु ग्रंथ साहिब दा स्वरूप चोरी हो गया। दूजा अगले बरके ला ला के ललकार रहे ने कि तुहाडा जिहड़ा गुरु आ साडे कोल जे जुरत पता लै लो। तीजा पुलिस वाले सरसे वालियां दी बजाए सिखां नूं धूही करदे, रूह भी दुखी ते शरीर भी दुखी। उस मौके जिहड़ा ये सारा भाना वापरिया ਉਹਦੇ करके ਜਿਹੜਾ ਉੱਥੇ हाल आ, ਉਹਨੇ एक लाइन बोली, दिल रोंदा सी ਜਦੋਂ ਉਹਦੀ ਇਹ ਗੱਲ ਸੁਣੀ। ਕਹਿੰਦਾ ਸਾਡੇ ਨਗਰ ਦੇ ਸਾਡੇ ਪਿੰਡ ਦੇ ਸੰਗਤ ਨੂੰ ਸਿੱਖਾਂ ਨੂੰ ਮਨ ਨਹੀਂ ਸੀ ਕਰਦਾ ਹੁੰਦਾ ਕਿ ਗੁਰਦੁਆਰਾ ਸਾਹਿਬ ਚ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਲਈ। ਹਰੇਕ ਦੇ ਮਨ ਦੇ ਉੱਤੇ ਐਡਾ, ਉਹ ਤਾਂ ਗੱਲ ਇਹੋ ਜਿਹੀ ਸੀ ਕਿ ਦੁਨੀਆ ਭਰ ਦੇ ਵਿੱਚ ਦੂਰ ਬੈਠੇ ਸਿੱਖਾਂ ਨੂੰ ਵੀ ਮਨ ਇਸ ਤਰ੍ਹਾਂ ਹੋ ਗਿਆ ਸੀ ਕੀ ਹੋ ਗਿਆ ਸਾਡੇ ਇਹ ਜੋ ਵੋਟਾਂ ਭਾਲਦੇ ਫਿਰਦੇ। ਪਿੰਡ ਦੇ ਲੋਕਾਂ ਦਾ ਮਨ ਦਿਲ ਜੋ ਸੰਤਾਪ ਉਹਨਾਂ ਨੇ ਭੋਗਿਆ। ਉਪਰੰਤ ਉੱਥੇ ਡੇਰਾ ਪ੍ਰੇਮੀ ਸੀ ਗੁਰਦੇਵ ਜਿਹਨੇ ਇਹ ਸਾਰੀ ਸਕੀਮ ਸਾਜ਼ਿਸ਼ ਵਿੱਚ ਸ਼ਾਮਲ ਸੀ, ਜਿਹਨੇ ਇਹ ਚੋਰੀ ਕਰਵਾਇਆ ਸਰੂਪ, ਉਹਨੂੰ ਕਿਸੇ ਨੇ ਸੋਧਾ ਲਾਤਾ, ਗੱਡੀ ਚਾੜਤਾ। ਤੇ ਆਪਾਂ ਨੂੰ ਪਤਾ ਬਾਦਲ ਪਰਿਵਾਰ ਨੇ ਕੀ ਕੀਤਾ, ਬਾਦਲ ਸਰਕਾਰ ਨੇ ਫਿਕਰ ਪੈ ਗਿਆ ਕਿਤੇ ਇਸ ਦੁਸ਼ਟ ਦੇ ਪਰਿਵਾਰ ਨੂੰ ਕਿਤੇ ਰੋਟੀ ਪਾਣੀ ਦਾ ਨਾ ਔਖਾ ਹੋ ਜਾਏ। ਉਹਦੀ ਘਰਵਾਲੀ ਨੂੰ ਪੁਲਿਸ 'ਚ ਨੌਕਰੀ ਦਿੱਤੀ। ਹੋਰ ਵੀ ਜਿੰਨੇ ਵੀ ਸਿੱਖਾਂ ਦੇ ਉਲਟ ਚੱਲੇ ਇਹਨਾਂ ਸਾਰਿਆਂ ਨੂੰ ਨਵਾਜਿਆ ਗਿਆ ਬਾਦਲ ਸਰਕਾਰ ਵੱਲੋਂ, ਬਾਦਲ ਪਰਿਵਾਰ ਵੱਲੋਂ। ਉਸ ਡੇਰਾ ਪ੍ਰੇਮੀ ਗੁਰਦੇਵ ਦੀ ਘਰਵਾਲੀ ਨੂੰ ਪੁਲਿਸ 'ਚ ਨੌਕਰੀ ਦਿੱਤੀ। ਤੇ ਪੁਲਿਸ ਮਹਿਕਮੇ ਦੇ ਵਿੱਚ ਇਸ ਤੋਂ ਪਹਿਲਾਂ ਵੀ ਡੇਰਾ ਪ੍ਰੇਮੀਆਂ ਦੀ ਬੜੀ ਵੱਡੀ ਤਾਦਾਦ ਸੀ। ਉਹਨਾਂ ਸਾਰਿਆਂ ਨੇ ਸਿੱਖਾਂ ਉੱਤੇ ਜੋ ਕੁਝ ਕੀਤਾ ਉਹ ਕਿਹਨੂੰ ਪਤਾ ਜੀ, ਕਿਹਨੂੰ ਚੇਤਾ। ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਚੇਤਾ ਕਿ ਸਲਾਵਤਪੁਰਾ ਕਾਂਡ ਜਿਹੜਾ ਸੀ ਉਹਦੇ ਵਿੱਚ ਬਾਦਲ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਅਦਾਲਤਾਂ ਨੂੰ ਗੁੰਮਰਾਹ ਕਰਕੇ ਆਹ ਡਿਸੀਜਨ ਲੈ ਲਿਆ। ਕਿੰਨੇ ਕੁ ਲੋਕਾਂ ਨੂੰ ਪਤਾ ਕਿ ਡੇਰਾ ਪ੍ਰੇਮੀ ਗੁਰਦੇਵ ਦੀ ਘਰਵਾਲੀ ਉਹਨੂੰ ਪੁਲਿਸ 'ਚ ਨੌਕਰੀ ਦਿੱਤੀ। ਕਿੰਨੇ ਕੁ ਲੋਕਾਂ ਨੂੰ ਪਤਾ ਕਿ ਉਸ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨਾਲ, ਉਹਦੀ ਸਿੰਘਣੀ ਨਾਲ ਤੇ ਹੋਰਾਂ ਨਾਲ ਕੀ ਕੁਝ ਵਾਪਰਿਆ। ਇਹ ਸਾਰਾ ਸੰਤਾਪ ਸਰਸੇ ਵਾਲਿਆਂ ਕਰਕੇ ਤੇ ਉਹਨਾਂ ਦੀਆਂ ਵੋਟਾਂ ਲੈਣ ਵਾਲੇ ਬਾਦਲ ਪਰਿਵਾਰ ਕਰਕੇ ਪੰਥ ਨੇ, ਪੰਜਾਬ ਨੇ ਭੁਗਤਿਆ। ਤੇ ਜਿੰਨੇ ਬੇਅਦਬੀ ਦੇ ਕਾਂਡ ਨੇ ਮੱਲ ਕੇ ਗੁਰੂਸਰ ਭਗਤੇ ਤੇ ਇੱਥੇ ਬਰਗਾੜੀ, ਇਹਨਾਂ ਵਿੱਚ ਸਾਰੇ ਦੋਸ਼ੀ ਇਸ ਮੌਕੇ ਨੰਗੇ ਹੋ ਚੁੱਕੇ ਨੇ। ਸ਼ਰੇਆਮ ਪਤਾ ਸਾਰਿਆਂ ਨੂੰ ਕਿ ਕਿਹੜੇ ਕਾਂਡ 'ਚ ਕੀ ਸੀ। ਹੁਣ ਤਾਂ ਪ੍ਰਦੀਪ ਕਲੇਰ ਨੇ ਸਾਰੇ ਹੀ ਖੋਲਤਾ ਨਾ, ਜਿਹੜੀ ਰਹਿੰਦੀ ਸੀ ਕਸਰ ਉਹ ਵੀ ਪੂਰੀ ਕਰਤੀ ਕਿ ਉਦਣ ਜਿੱਦਣ
ਗੁਫਾ ਦੇ ਵਿੱਚ ਇਕੱਠੇ ਹੋਏ ਤੇ ਹਨੀਪ੍ਰੀਤ ਨੇ ਕਿਹਾ ਕਿ ਜੇ ਉਹਨਾਂ ਨੇ ਸਾਡੇ ਗੁਰੂ ਦੇ ਲੋਕਟ ਸੁੱਟੇ ਅਤੇ ਅਸੀਂ ਉਹਨਾਂ ਦਾ ਗੁਰੂ ਰੋਲਾਂਗੇ। ਹੁਣ ਤਾਂ ਕੋਈ ਗੱਲ ਕੱਚੀ ਰਹਿ ਨਹੀਂ ਗਈ। ਪਰ ਅੱਜ ਵੀ ਬਾਦਲ ਦਲ ਦੇ ਲੀਡਰ ਟੁੱਟ ਕੇ ਪੈ ਰਹੇ ਨੇ, ਉਸ ਹਰ ਬੰਦੇ ਨੂੰ ਮਾੜਾ ਚੰਗਾ ਬੋਲ ਰਹੇ ਨੇ ਜਿਹੜਾ ਉਸ ਦੌਰ ਦੀਆਂ ਸੱਚਾਈਆਂ ਨੂੰ ਸਾਹਮਣੇ ਲਿਆਉਂਦਾ। ਜੇ ਕੋਈ ਕਹੇ ਕਿ ਤੁਸੀਂ ਜੀ ਆ ਜਿਹੜੀ ਕਮਲਦੀਪ ਭੰਡਾਰੀ ਆ ਇਹਨੂੰ ਇਸ ਕਰਕੇ ਕਮਿਸ਼ਨਰ ਲਾਇਆ ਸੀ ਕਿਉਂਕਿ ਇਹਦੇ ਘਰ ਵਾਲੇ ਤੇਜਵਿੰਦਰ ਸਿੰਘ ਜੱਜ ਤੋਂ ਤੁਸੀਂ ਆਪਦੇ ਹੱਕ ਦਾ ਫੈਸਲਾ ਕਰਾਇਆ ਸੀ ਤਾਂ ਗਾਲਾਂ। ਜੇ ਖੱਟੜਾ ਕਹਿੰਦਾ, ਰਣਵੀਰ ਸਿੰਘ ਖੱਟੜਾ ਕੋਈ ਗੱਲ ਕਹਿੰਦਾ, ਉਹਨੂੰ ਉਹਦੀਆਂ ਗੱਲਾਂ। ਭਾਈ ਇਹ ਤੁਹਾਡੇ ਚਹੇਤੇ ਸੀ, ਤੁਸੀਂ ਇਹਨਾਂ ਨੂੰ IG ਲਾ ਕੇ ਇਹਨਾਂ ਨੂੰ ਸੈੱਟ ਦੇ ਮੁਖੀ ਕਿਉਂ ਲਾਇਆ ਜੇ ਇਹਨਾਂ ਦੇ ਸਿੱਖਾਂ ਨੌਜਵਾਨਾਂ ਦੇ ਖੂਨ ਨਾਲ ਹੱਥ ਲੱਗੇ ਹੋਏ ਨੇ। ਪਰ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਸਾਡੀ ਕੌਮ ਜਿਹੜੀ ਆ ਉਹ ਇਹ ਭੁੱਲ ਰਹੀ ਆ ਕਿ ਬਾਦਲ ਕੇ ਜਾਂ ਇਹ ਜਿਹੜੇ ਸਾਡੇ ਜੱਜ ਪੁਲਿਸ ਵਾਲੇ ਸਿੱਖਾਂ ਦੇ ਘਰੇ ਜੰਮੇ ਨੇ, ਬਾਦਲ ਦਲ ਵਾਲੇ ਸਿੱਖਾਂ ਦੇ ਘਰੇ ਜੰਮੇ ਆ। ਜਿਹੜੇ ਜੱਜ ਨੇ ਤੇਜਵਿੰਦਰ ਸਿੰਘ, ਕਮਲਦੀਪ ਭੰਡਾਰੀ ਜਾਂ ਜਿਹੜੇ ਪੁਲਿਸ ਅਫਸਰ ਨੇ, ਇਹ ਸਾਰੇ ਦੇ ਸਾਰੇ ਜਦੋਂ ਪੰਥ ਅਤੇ ਪੰਜਾਬ ਦੇ ਉਲਟ ਆ ਸਾਰਾ ਕੁਝ ਕਰਦੇ ਆ। ਕਿਉਂ ਕਰਦੇ? ਬਾਦਲ ਹੁਣੀ ਇਹ ਕਿਉਂ ਕਰਦੇ ਆ ਏਦਾਂ? ਕਿਉਂਕਿ ਭਾਰਤੀ ਸਿਸਟਮ, ਹਕੂਮਤੀ ਨਿਜ਼ਾਮ ਉਹਨਾਂ ਨੂੰ ਇਸ ਗੱਲ ਦਾ ਰਾਹ ਦਿੰਦਾ। ਅਸਲੀ ਨੁਕਸ ਇਸ ਮੁਲਕ ਦੇ ਉਸ ਹਿੰਦੁਸਤਾਨੀ ਸਿਸਟਮ ਦੇ ਵਿੱਚ ਵਾ। ਜੇਕਰ ਕਿਸੇ ਮੁਲਕ ਦਾ ਸਿਸਟਮ ਇਸ ਧਰਤੀ ਉੱਤੇ, ਇਸ ਖਿੱਤੇ ਵਿੱਚ, ਇਸ ਮੁਲਕ ਵਿੱਚ ਵਸਦੇ ਕਿਸੇ ਵੀ ਸਿੱਖ ਜਾਂ ਕਿਸੇ ਵੀ ਭਾਈਚਾਰੇ ਦੇ ਇਸ਼ਟ ਦੀ ਬੇਅਦਬੀ ਕਰਨ ਕਰਾਉਣ ਦੇ ਵਿੱਚੋਂ ਵੋਟਾਂ ਲੈ ਕੇ ਸੱਤਾ ਬਣਾਉਣ ਤੱਕ ਦੇ ਰਾਹ ਖੋਲਦਾ, ਉਹ ਸਿਸਟਮ ਨੁਕਸ ਆ, ਉਹ ਸਿਸਟਮ ਗਲਤ। ਤੇ ਸਾਡੇ ਬੰਦਿਆਂ ਨੂੰ ਅਜੇ ਵੀ ਹੈਗਾ ਕਿ ਅਗਲੀ ਵਾਰ ਵੋਟਾਂ ਪੈਣਗੀਆਂ ਤੇ ਆਪਾਂ ਫਲਾਣੇ ਨੂੰ ਸੱਤਾ ਦੇਵਾਂਗੇ, ਫਲਾਣੇ ਨੂੰ ਬਣਾਵਾਂਗੇ। ਕੀ ਕਰਾਂ? ਹੁਣ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਨੌਜਵਾਨ ਹੁੰਦੇ ਆ ਨਾ ਜੀ, ਉਹਨਾਂ 'ਚ ਜਜ਼ਬਾ ਹੁੰਦਾ। ਬਾਦਲ ਦਲ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ, ਬੁੱਢੇ ਤਾਂ ਚਲੋ ਜੋ ਬਜ਼ੁਰਗ ਨੇ ਵੱਡੀ ਉਮਰ ਦੇ ਉਹਨਾਂ ਦੀ ਤਾਂ ਗੱਲ ਛੱਡੋ, ਕਈ ਨੌਜਵਾਨ ਮੁੰਡੇ ਆ ਪਰ ਉਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ ਕਿ ਅਸੀਂ ਇਸ ਬਾਦਲ ਪਰਿਵਾਰ ਦੇ ਆਖੇ ਲੱਗ ਕੇ ਕਿਉਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਗਾਉਂਦੇ ਫਿਰਦੇ? ਕਿਉਂ ਨਹੀਂ ਅਸੀਂ ਇਹ ਦੇਖ ਰਹੇ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਡੇਰਾ ਸਰਸਾ ਦਾ ਸਾਥ ਦਿੱਤਾ, ਪੰਥ ਦਾ ਨੁਕਸਾਨ ਕੀਤਾ, ਉਹਨਾਂ ਨਾਲ ਕੀ ਹੋ ਰਿਹਾ? ਪਰ TV ਚੈਨਲਾਂ ਤੇ ਬਹਿ ਕੇ ਪਹਿਲਾਂ ਤਾਂ ਬੋਲੇ ਹੀ ਨਹੀਂ, ਹੁਣ ਪ੍ਰਦੀਪ ਕਲੇਰ ਬੋਲ ਪਿਆ, ਖੱਟੜਾ ਬੋਲ ਪਿਆ, ਹੁਣ ਗੂੰਗੇ ਜਿਹੜੇ ਨੇ ਉਹ ਬੋਲਣ ਲੱਗ ਪਏ ਤੇ ਬੋਲਣੋਂ ਹਟ ਹੀ ਨਹੀਂ ਰਹੇ, ਲਗਾਤਾਰ ਬੋਲ ਰਹੇ। ਰਣਵੀਰ ਸਿੰਘ ਖੱਟੜੇ ਨੇ ਇਹ ਗੱਲ ਵੀ ਸਾਹਮਣੇ ਲਿਆਂਦੀ ਕਿ ਜਦੋਂ 1999 ਚ ਬਾਦਲ ਟੌੜਾ ਵਿਵਾਦ ਹੋਇਆ, ਉਸ ਮੌਕੇ ਟੌੜਾ ਪੱਖੀ ਜਾਂ ਟੌੜੇ ਦੇ ਨੇੜਲੇ ਸਮਝੇ ਜਾਂਦੇ ਸਾਰੇ ਬੰਦਿਆਂ ਦਾ ਜਦੋਂ ਕੰਘਾ ਕੀਤਾ ਗਿਆ, ਉਦੋਂ ਤਾੜੀਆਂ ਮਾਰ-ਮਾਰ ਕੇ ਹੱਸਦੇ ਸੀ, ਕਹਿੰਦੇ ਸੀ ਬਾਦਲ ਸਾਹਿਬ ਹੁਣ ਤੁਹਾਡੇ ਗਲੋਂ ਪੰਥ ਲਾਤਾ, ਅਕਾਲੀ ਦਲ ਦੇ ਗਲੋਂ ਪੰਥ ਲਾਤਾ, ਟੌੜਾ ਪੰਥ ਸੀ, ਪੰਥ ਲਾਤਾ। ਦੱਸੋ ਆਹ ਸੋਚ ਹੈ ਇਹਨਾਂ ਲੋਕਾਂ ਦੀ। ਤੇ ਅਗਲੀ ਗੱਲ ਖੱਟੜਾ ਕਹਿ ਰਿਹਾ ਹੈ ਕਿ ਅੱਜ 25 ਸਾਲ ਬਾਅਦ ਅਕਾਲੀ ਦਲ ਦੇ ਤੇ ਪੰਥ ਦੇ ਗਲੋਂ ਇਹ ਬਾਦਲ ਕੇ ਵੀ ਲਹਿ ਰਹੇ ਨੇ, ਵਾਕਈ ਲਹਿ ਰਹੇ ਨੇ। ਤੇ ਹਜੇ ਵੀ ਸਾਡੇ ਚਾਲੇ ਦੁਆਲੇ, ਕੱਲ ਸਾਨੂੰ ਵੀ ਕਈਆਂ ਨੇ ਫੋਨ ਜੇ ਕੀਤੇ ਕਿ ਥੋੜਾ ਜਿਹਾ ਨਰਮ ਚੱਲੋ ਜੀ, ਬਾਦਲ ਦਲ ਬਗੈਰ, ਅਕਾਲੀ ਦਲ ਬਗੈਰ ਪੰਜਾਬ ਦਾ ਕੀ ਬਣੂ? ਜਿਵੇਂ ਸਾਡੇ ਪੰਥਕ ਜਾਂ ਖਾਲਿਸਤਾਨੀ ਭਰਾਵਾਂ ਨੇ ਪਿੱਛੇ ਸਾਨੂੰ ਪਿਛਲੇ ਦੌਰ ਵਿੱਚ ਕਿਹਾ ਸੀ ਆਮ ਆਦਮੀ ਪਾਰਟੀ ਨੂੰ ਉੱਭਰ ਲੈਣ ਦਈਏ ਜੀ, ਆਪਣਾ ਕੁਝ ਬਣ ਜੂ, ਉਵੇਂ ਹੁਣ ਫੇਰ ਲੱਗੇ ਹੋਏ ਨੇ ਕਿ ਜੀ ਬਾਦਲ ਦਲ ਨੂੰ ਖਤਮ ਨਹੀਂ ਹੋਣਾ ਚਾਹੀਦਾ, ਅਕਾਲੀਆਂ ਦਾ ਕੁਝ ਬਣ ਜੂ। ਇਹ ਕੀ ਬਣ ਜੂ ਇਸ ਸਿਸਟਮ ਦੇ ਵਿੱਚੋਂ? ਆਪਣਾ ਇਸ ਸਿਸਟਮ ਦੇ ਵਿੱਚੋਂ ਸਾਨੂੰ ਘੇਰ ਘੂਰ ਕੇ ਫੇਰ ਦੁਬਾਰਾ ਪਹਿਲੀ ਤਨਖਾਹ ਤੇ ਕੰਮ ਕਰਨ ਲਈ ਹੋਈ ਮਜਬੂਰ ਕੀਤਾ ਜਾ ਸਕਦਾ। 1984 ਵਾਲੇ ਬਹੁਤ ਸਾਰੇ ਮਾਰੇ ਗਏ, ਸ਼ਹੀਦ ਹੋ ਗਏ, ਜੇਲ੍ਹਾਂ 'ਚ ਨੇ ਜਾਂ ਬਾਹਰ ਚਲੇ ਗਏ। ਜਿਹੜੇ ਬਾਅਦ ਵਿੱਚ ਉੱਠੇ ਉਹਨਾਂ ਨੂੰ ਪਹਿਲੋਂ ਵਾਲਿਆਂ ਦੇ ਖਿਲਾਫ ਭੜਕਾ ਦਿੱਤਾ ਗਿਆ। ਜਿਹੜੇ ਹੁਣ ਨੌਜਵਾਨ ਉੱਠੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੇ ਉਸ ਦੌਰ ਵਿੱਚ ਵੱਡੇ ਚਿਹਰੇ ਸੀ, ਵੱਡੀਆਂ ਜਥੇਬੰਦੀਆਂ ਸੀ, ਉਹਨਾਂ ਨੂੰ ਗਾਲਾਂ ਕੱਢੇ ਬਗੈਰ ਗੱਲ ਹੀ ਨਹੀਂ ਬਣਨੀ। ਮੈਂ ਤਾਂ ਇਹ ਦੇਖਿਆ ਜਿੱਦਣ ਵੀ ਮੈਂ ਕੌਮ ਪ੍ਰਸਤੀ ਦੀ, ਪੰਥ ਪ੍ਰਸਤੀ ਦੀ ਗੱਲ ਥੋੜੀ ਜਿਹੀ ਜਜ਼ਬਾਤ 'ਚ ਆ ਕੇ ਜ਼ਿਆਦਾ ਕਰ ਜਾ, ਉਦੋਂ ਬਾਅਦ 15-20 ਦਿਨ ਫਿਰ ਮੇਰੀ ਧੀ ਦੀ ਭੈਣ ਦੀ ਚੰਗੀ ਕਰਦੀ।
ਹੁਣ ਇਹ ਸਾਰਾ ਕੁਝ ਜਿਹੜਾ ਇਸ ਮੌਕੇ ਸਾਡੇ ਨਾਲ ਵਾਪਰ ਰਿਹਾ, ਇਹਦਾ ਇਲਾਜ ਇਹੀ ਆ ਕਿ ਖਾਲਿਸਤਾਨ ਦੀ ਸਿਰਜਣਾ ਹੋਵੇ। ਇਸ ਨਿਜ਼ਾਮ ਤੋਂ, ਇਸ ਸਿਸਟਮ ਤੋਂ ਕੋਈ ਆਸ ਨਹੀਂ। ਇੱਥੇ ਤਾਂ ਇਹੀ ਕੁਝ ਹੋਣਾ ਜਿਹੜਾ ਵਾਪਰ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਇਸ ਸਿਸਟਮ ਤੋਂ ਖਹਿੜਾ ਛੁੱਟੇ, ਅਸੀਂ ਖਾਲਿਸਤਾਨੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਇੱਕ ਇਹੋ ਜਿਹਾ ਨਿਜ਼ਾਮ, ਇੱਕ ਇਹੋ ਜਿਹਾ ਸਿਸਟਮ ਖੜਾ ਕਰੀਏ ਜਿੱਥੇ ਕਿਸੇ ਵੀ ਮਨੁੱਖ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਾ ਹੋਵੇ, ਸਾਰੇ ਖੁਸ਼ੀ ਹੋਣ, ਕਿਸੇ ਕਿਸਮ ਦਾ ਸੰਤਾਪ ਨਾ ਹੋਵੇ। ਆ ਠੱਗੀ, ਹੇਰਾ ਫੇਰੀ, ਚੋਰੀ ਚਪੱਟੀ, ਧਰਮ ਦੇ ਦੋਖੀਆਂ ਨੂੰ ਵਰਤਣਾ, ਇਹ ਸਾਰਾ ਕੁਝ ਨਾ ਹੋਵੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।